ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਜੀ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫਰੈਜ਼ਨੋ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਾਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮੈਨੂੰ ਜੀ ਖਬਰਾਂ ਦੇ ਵੱਲ ਅੱਗੇ ਸ਼ੁਰੂਆਤ ਕਰੀਏ ਬੌਂਡ ਤੋਂ, ਚੁਣਾਵੀ ਬੌਂਡ ਤੋਂ। ਭਾਜਪਾ ਸਮਰਥਕ ਕਹਿੰਦੇ ਬੌਂਡ ਗੈਰ ਵਿਧਾਨਕ ਹੋਣ ਤੋਂ ਬਾਅਦ ਹੁਣ ਦੂਜੇ ਪੈਂਤੜੇ ਤੇ ਆ ਗਿਆ ਜੀ। ਜੀ ਬਿਲਕੁਲ, ਇਹਨਾਂ ਦੇ ਪੈਂਤੜੇ ਬੜੇ ਅਜੀਬੋ ਗਰੀਬ ਹੁੰਦੇ ਆ। ਗੱਲ ਇਹ ਆ ਕਿ ਵੇਖੋ ਇਸ ਵੇਲੇ ਇਹ ਹੁਣ ਬੈਕਫੁੱਟ ਤੇ ਨੇ। ਕੁਛ ਵੀ ਇਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਅਸੀਂ ਆਖੀਏ ਤੇ ਆਖੀਏ ਕੀ, ਕਰੀਏ ਤੇ ਕਰੀਏ ਕੀ। ਪਰ ਦਰਅਸਲ ਪ੍ਰਵੀਨ ਜੀ ਗੱਲ ਕੀ ਹੈ ਕਿ ਜਿਹੜੇ ਚੁਣਾਵੀ ਬੌਂਡ ਆ ਇਹਦੇ ਤੇ ਬਹੁਤ ਲੰਬੀ ਪਹਿਲਾਂ ਵੀ ਬਹਿਸ ਛਿੜੀ, ਹੁਣ ਵੀ ਛਿੜ ਰਹੀ ਹੈ। ਹੁਣ ਇਹਨਾਂ ਦੇ ਕੋਲ ਕਰਾਉਣ ਵਾਸਤੇ ਕੁਛ ਨਹੀਂ ਆ, ਆਪਣੀ ਡਿਫੈਂਸ ਵਾਸਤੇ। ਤਾਂ ਹੁਣ ਪਤਾ ਕੀ ਕਹਿੰਦੇ ਆ, ਕਹਿੰਦੇ ਦੇਖੋ ਅਮਿਤ ਸ਼ਾਹ ਜੀ ਤੇ ਮੋਦੀ ਜੀ ਉਹ ਹੈਗੇ ਆ ਬੜੇ ਭਲੇ ਮਾਨੁਸ਼, ਠੀਕ ਹੈ ਜੀ, ਉਹ ਬੜੇ ਮਲੂਕ ਜੇ ਨੇ। ਇਹ ਤੇ ਜਿਹੜਾ ਜੇਤਲੀ ਸੀਗਾ ਨਾ ਫਸਾ ਗਿਆ। ਉਹ ਅੱਛਾ, ਉਸ ਵੇਲੇ ਵੀ ਮਤਲਬ ਕਿ ਕਾਰਡ ਉਹਦੀ ਸੀਗੀ ਤੇ ਫਸ ਗਏ ਵਿਚਾਰੇ। ਇਹ ਹੁਣ ਠਹਿਰੇ ਭੋਲੇ ਭਾਲੇ ਗੁਜਰਾਤੀ ਜੀ, ਇਹਨਾਂ ਨੂੰ ਕਿਆ ਪਤਾ ਇਹਨਾਂ ਚੀਜ਼ਾਂ ਦਾ ਜੀ। ਇਹ ਤੇ ਜੇਟਲੀ ਜੀ ਹੀ ਕੰਮ ਜਿਹੜਾ ਉਹ ਪੁੱਠਾ ਕਰ ਗਿਆ। ਪਰ ਇਹ ਪੈਂਤੜਾ ਜਿਹੜਾ ਹੈ ਨਾ ਉਹ ਮੈਨੂੰ ਨਹੀਂ ਲੱਗਦਾ ਕਿ ਸੰਗੋਂ ਉਤਰਨ ਵਾਲਾ ਹੈ। ਖੈਰ ਤੁਸੀਂ ਇੱਕ ਚੀਜ਼ ਦੇਖੋ ਕਿ ਇਹ ਸੁਪਰੀਮ ਕੋਰਟ 'ਚ ਗਲਤ ਸਾਬਤ ਹੋਈ ਜੀ ਜੀ, ਤੇ ਇਹਦੇ ਤੇ ਕਿਸੇ ਵੀ ਵੱਡੇ ਲੀਡਰ ਨੇ ਖਾਸ ਤੌਰ ਤੇ ਗੁਜਰਾਤ ਲੌਬੀ ਤੋਂ ਦੰਦ ਨਹੀਂ ਚੱਕਿਆ, ਜਦ ਕਿ ਇਹਨਾਂ ਨੇ ਮਲਾਈ ਖਾਧੀ। ਹੁਣ ਜਿਹੜਾ ਬੌਂਡ ਦਾ 90% ਪੈਸਾ ਦੱਸਦੇ ਕਿ ਭਾਜਪਾ ਨੂੰ ਆਇਆ 22-23 ਚ ਵੀ। ਇਹ ਤੋਂ ਇਲਾਵਾ ਜੇ ਓਵਰਆਲ ਤੁਸੀਂ ਦੇਖੋਗੇ ਜਿੰਨਾ ਵੀ ਪੈਸਾ ਆਇਆ ਹੈ ਤਾਂ ਉਹ ਵੀ ਲਗਭਗ 6,500 ਕਰੋੜ ਤੋਂ ਜ਼ਿਆਦਾ ਭਾਜਪਾ ਨੂੰ ਪਹੁੰਚਿਆ। ਕਾਂਗਰਸ ਉਹਦੇ ਮੁਕਾਬਲੇ ਸਿਰਫ 900 ਕਰੋੜ ਹਾਸਲ ਕਰਦੀ ਆ। ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਪੈਸਾ ਇਹਨਾਂ ਮਾਰਿਆ ਸੀਗਾ। ਤੁਹਾਨੂੰ ਯਾਦ ਹੋਣਾ ਇਹ ਸਾਰੀਆਂ ਚੀਜ਼ਾਂ ਦਾ ਮੁੱਢ ਬੰਨਿਆ ਗਿਆ ਸੀਗਾ 16-17 ਜਦੋਂ ਇਹਨਾਂ ਨੇ ਉਹ ਮਨੀ ਬਿੱਲ ਲੈ ਕੇ ਆਉਂਦੇ ਸਨ। ਦਰਅਸਲ ਕੀ ਹੈ ਕਿ ਉਹਦੇ ਵਿੱਚ ਦੋ ਤਰ੍ਹਾਂ ਦਾ ਕਪਲਾ ਕੀਤਾ ਸੀਗਾ ਇਹਨਾਂ ਨੇ, ਜਿਹੜਾ ਇਸ ਜਨਤਾ ਨੂੰ ਸਮਝ ਨਹੀਂ ਆਇਆ। ਇੱਕ ਤੇ ਇਹ ਮਨੀ ਬਿੱਲ ਲਿਆ ਕੇ ਇਹਨਾਂ ਨੇ ਰੈਟਰੋਸਪੈਕਟਿਵਲੀ ਤਰੀਕੇ ਦੇ ਨਾਲ 1976 ਤੋਂ ਜੋ ਹੁਣ ਤੱਕ ਫੋਰਨ ਫੰਡਿੰਗ ਹੋਈ ਸੀ ਉਹਨੂੰ ਲੀਗਲਾਈਜ਼ ਕਰ ਲਿਆ ਸੀਗਾ। ਫਿਰ ਇਹਨਾਂ ਨੇ 5 ਪ੍ਰੋਵੀਜ਼ਨ ਜਿਹੜੇ ਸੀਗੇ ਉਹ ਕਰਕੇ IT ਐਕਟ, ਕੰਪਨੀ ਐਕਟ, ਜਿਹੜਾ ਹੁੰਦਾ ਜਨਤਾ ਨੁਮਾਇੰਦਗੀ ਕਾਨੂੰਨ, ਇਹਦੇ ਵਿੱਚ ਇਹ ਸਾਰਾ ਕੁਝ ਬਦਲ ਕੇ ਇਹਨਾਂ ਨੇ ਇਹ ਸਾਰੀ ਗੂੰਦ ਲਈ ਜੀ। ਹੁਣ ਇਹਦੇ ਵਿੱਚ ਜੇ ਆਪਾਂ ਦੇਖੀਏ ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਪ੍ਰਾਊਡ ਸੀ ਆਪਣੇ ਆਪ ਦੇ ਵਿੱਚ, ਉਹ ਕੀ ਸੀਗਾ? ਦੇਖੋ ਇਹਨਾਂ ਨੇ ਮੁੱਢ ਕਿਵੇਂ ਬੰਨਿਆ। ਇਹ ਹੁਣ ਦੇਖਣ ਵਾਲੀ ਗੱਲ ਆ IT ਐਕਟ, ਜਿਹਨੂੰ ਆਪਾਂ ਇਨਕਮ ਟੈਕਸ ਐਕਟ ਕਹਿੰਦੇ ਆ, ਇਹਦੇ ਵਿੱਚ ਵੀ ਸੋਧ ਕਰ ਲਈ। ਕੰਪਨੀ ਐਕਟ
ਜਿਹਦੇ ਵਿੱਚ ਕੰਪਨੀਆਂ ਰਜਿਸਟਰਡ ਹੁੰਦੀਆਂ, ਉਹਦੇ ਵਿੱਚ ਵੀ 2 ਪ੍ਰੋਵੀਜ਼ਨ ਕੀਤੇ ਸਨ। ਹੂੰ ਤੇ ਜੋ ਆ ਵੋਟਾਂ ਵਾਲਾ ਹੁੰਦਾ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ, ਉਹਦੇ ਚ ਵੀ ਇਹਨਾਂ ਨੇ ਪ੍ਰੋਵੀਜ਼ਨ ਕਰ ਲਿਆ। ਤੇ ਬਾਕੀ ਮਨੀ ਬਿੱਲ। ਅੱਛਾ, ਉਹਦੇ ਚ ਕੀ ਕੀਤਾ ਕਿ ਪਹਿਲਾਂ ਇੰਡੀਆ ਚ ਜਿਹੜੀ ਵੀ ਕੋਈ ਕੰਪਨੀ ਸੀ ਉਹ ਸਿਰਫ 7.5% ਮੁਨਾਫੇ ਦਾ ਨਾ ਡੋਨੇਟ ਕਰ ਸਕਦੀ ਸੀਗੀ ਚੰਦਾ। ਜੀ ਜੀ। ਪਰ ਇਹਨਾਂ ਨੇ ਕੀ ਹੈ ਕਿ ਉਹ ਸਾਰਾ ਜਿਹੜਾ ਕੈਪ ਸੀ ਲਿਫਟ ਕਰ ਲਿਆ, ਕਿਹਾ ਕਿ ਭਾਵੇਂ ਘਾਟੇ ਚ ਭਾਵੇਂ ਵਾਧੇ ਚ ਜਿੰਨਾ ਮਰਜ਼ੀ ਦੇ। ਸਭ ਤੋਂ ਵੱਡਾ ਕੰਮ ਇਹ ਕੀਤਾ ਸੀਗਾ, ਠੀਕ ਹੈ ਜੀ। ਤੇ ਇਹਦੇ ਵਿੱਚ ਇਹਨਾਂ ਨੂੰ ਪੂਰੀ ਖੁੱਲ ਦੇ ਦਿੱਤੀ ਸੀਗੀ ਕੰਪਨੀਆਂ ਨੂੰ, FCRA ਚ ਸੋਧ ਕਰ ਦਿੱਤੀ ਸੀਗੀ ਇਹਦੇ ਚ। ਅੱਛਾ, ਹੁਣ ਜੇ ਤੁਸੀਂ ਵੇਖੋਗੇ ਤਾਂ ਫੋਰਨ ਫੰਡਿੰਗ ਕਰਨ ਦਾ ਇਹਨਾਂ ਨੇ ਜਿਹੜਾ ਇੱਕ ਹੋਰ ਫਰੰਟ ਦਾ ਬੜਾ ਸ਼ਾਨਦਾਰ ਅਖਤਿਆਰ ਕੀਤਾ ਕਿ ਇਹਨਾਂ ਨੇ ਵਿਦੇਸ਼ੀ ਕੰਪਨੀ ਦੀ ਪਰਿਭਾਸ਼ਾ ਵੀ ਚੇਂਜ ਕਰ ਦਿੱਤੀ। ਹੁਣ ਇੱਕ ਤਾਂ ਕੰਪਨੀ ਦਾ ਮੁਨਾਫਾ ਜਿਹੜਾ ਉਹਦੇ ਚੋਂ 7.5% ਦਾ ਲਈ ਉਹ ਸ਼ਰਤ ਹਟਾ ਦਿੱਤੀ। ਸੈਕੰਡ ਕੀ ਕੀਤਾ ਕਿ ਇਹਨਾਂ ਨੇ ਵਿਦੇਸ਼ੀ ਕੰਪਨੀ ਦੀ ਵਿਆਖਿਆ ਨਵੇਂ ਸਿਰੇ ਤੋਂ ਤੈਅ ਕਰ ਦਿੱਤੀ। ਇਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜਿਹੜੀ ਵਿਦੇਸ਼ੀ ਕੰਪਨੀ ਹੈ ਜੀ, ਜੇਕਰ ਮੰਨ ਲਓ ਉਹਦਾ ਸ਼ੇਅਰ ਜਿਹੜਾ ਹੈ ਉਹ 51 ਤੋਂ ਥੱਲੇ ਆ, ਤਾਂ ਕੋਈ ਵੀ ਕੰਪਨੀ ਜਿਹੜੀ ਆ ਉਹ ਇੱਥੇ ਆ ਕੇ ਸਾਨੂੰ ਡੋਨੇਸ਼ਨ ਦੇ ਸਕਦੀ ਹੈ। ਮਤਲਬ ਹਿਸਾਬ ਲਾ ਲਓ ਕਿ ਕੋਈ ਵੀ ਕੰਪਨੀ ਆਪਣੀ ਇੱਥੇ ਸਬਸਿਡਰੀ ਖੋਲ ਕੇ ਕੁਝ ਕੁ ਫੀਸਦ ਜਿਹਦਾ ਸ਼ੇਅਰ ਰੱਖ ਕੇ ਉਹ ਇੱਥੇ ਜਿੰਨਾ ਮਰਜ਼ੀ ਇਹਨਾਂ ਨੂੰ ਫੰਡ ਕਰੇ, ਕਿਸੇ ਨੂੰ ਕੋਈ ਦਿੱਕਤ ਨਹੀਂ ਹੈ। ਜੀ ਜੀ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਇਹਨਾਂ ਨੇ ਇਸ ਤਰ੍ਹਾਂ ਕੀਤਾ ਸੀਗਾ। ਇਹ ਇੱਥੋਂ ਤੱਕ ਮੈਨੂੰ ਯਾਦ ਆ ਇਸ ਮੁਲਕ ਦੇ ਵਿੱਚ ਧੱਜੀਆਂ ਉਡਾ ਦਿੱਤੀਆਂ ਸੀ ਇਹਨਾਂ ਨੇ। ਤੁਸੀਂ ਦੇਖਿਆ ਹੋਣਾ ਕਿ ਇੱਕ ਮਨੀ ਬਿੱਲ ਜਿਹੜਾ ਹੁੰਦਾ ਉਹਦੇ ਚ ਸਿਰਫ ਫਾਈਨੈਂਸ਼ੀਅਲੀ ਚੀਜ਼ਾਂ ਜਿਹੜੀਆਂ ਨੇ ਉਹ ਲਿਆਂਦੀਆਂ ਜਾ ਸਕਦੀਆਂ। ਤੁਹਾਨੂੰ ਯਾਦ ਹੋਏਗਾ ਕਿ ਇਹਨਾਂ ਨੇ ਆਧਾਰ ਕਾਰਡ ਮੈਂਡੇਟਰੀ ਕਰਨ ਵਾਲਾ ਜਿਹੜਾ ਉਹ ਸੀਗਾ ਉਹ ਵੀ ਲੈ ਆਂਦਾ ਸੀਗਾ ਮਨੀ ਬਿੱਲ ਦੇ ਜ਼ਰੀਏ। ਮਨੀ ਬਿੱਲ ਦੇ ਜ਼ਰੀਏ ਤਾਂ ਜਿਹੜਾ ਕਿ ਇਹ ਮੇਰੇ ਖਿਆਲ ਦੇ ਨਾਲ ਪਹਿਲੀ ਵਾਰੀ ਹੋਇਆ ਹੋਏਗਾ, ਕਿਉਂਕਿ ਇਹਨਾਂ ਨੇ ਇੱਕ ਨਾ ਰੂਲ ਹੁੰਦਾ ਹੈ, ਆਰਟੀਕਲ ਹੁੰਦਾ ਹੈ, ਉਹਦਾ ਮਤਲਬ ਕਿ ਸ਼ਾਇਦ ਆਰਟੀਕਲ 110 ਹੈ, ਉਹਨੂੰ ਓਵਰਰੂਲ ਕਰਨ ਵਾਸਤੇ ਜਿਹੜਾ ਰੂਲ ਸੀਗਾ 338 ਜੋ ਸਪੀਕਰ ਦੇ ਕੋਲ ਹੁੰਦਾ ਉਹਦੀ ਵਰਤੋਂ ਕਰਕੇ ਤੇ ਮਨੀ ਬਿੱਲ ਚ ਲੈ ਆਂਦਾ ਸੀ। ਦੇਖੋ ਕਿੰਨੇ ਫਰਾਡ ਕੀਤੇ ਗਏ ਨੇ, ਸਦਨ ਨੂੰ ਸੰਵਿਧਾਨ ਨੂੰ ਕਿਸ ਤਰ੍ਹਾਂ ਛਿੱਕੇ ਤੇ ਟੰਗਿਆ ਜਾਂਦਾ। ਤਾਂ ਹੁਣ ਸਮਝ ਆ ਜਾਂਦੀ ਹੈ ਕਿ ਭਾਜਪਾ ਨੂੰ ਫਾਇਦਾ ਕਿਸ ਤਰ੍ਹਾਂ ਹੋਇਆ। ਅੱਛਾ ਜੀ, ਜਿਹੜਾ ਇਲੈਕਟੋਰਲ ਬੌਂਡ ਸੀਗਾ ਉਹ ਫਾਇਦਾ ਕਿਵੇਂ ਕਰ ਰਿਹਾ ਸੀਗਾ। ਹੁਣ ਤੁਸੀਂ ਦੇਖੋ ਕਿ ਬਾਉਂਡ ਹੈ ਜਿਹੜਾ 1000 ਤੋਂ ਲੈ ਕੇ ਤੁਸੀਂ 1 ਕਰੋੜ ਦਾ ਖਰੀਦ ਸਕਦੇ ਹੋ, ਖਰੀਦ ਕੇ ਤੁਸੀਂ ਦਿੱਤਾ ABC ਕਿਸੇ ਵੀ ਦਲ ਨੂੰ। ਹਾਂਜੀ, ਹੁਣ ਤੁਸੀਂ ਉਹ ਖਰੀਦਣਾ ਸਿਰਫ SBI ਕੋਲ ਹੈ। SBI ਸਟੇਟ ਬੈਂਕ ਆਫ ਇੰਡੀਆ, ਸਟੇਟ ਬੈਂਕ ਆਫ ਇੰਡੀਆ ਆਪਣੇ ਇੰਡੀਆ ਦਾ ਸਭ ਤੋਂ ਵੱਡਾ ਜਿਹੜਾ ਬੈਂਕ ਹੈ, ਸਰਕਾਰੀ ਬੈਂਕ ਹੈ। ਹੁਣ ਇਹਦੇ ਚ ਭਾਜਪਾ ਨੂੰ ਤਾਂ ਪਤਾ ਲੱਗਦਾ ਸੀਗਾ ਕਿਉਂਕਿ SBI ਜਿਹੜਾ ਹੈ, SBI ਤਾਂ ਉਹਦੇ ਮੁਤਹਿਦ ਹੈ, ਮਾਤਹਿਤ ਹੈ ਨਾ। ਉਹਨੂੰ ਪਤਾ ਲੱਗਦਾ ਸੀਗਾ ਕਿ ਵਿਰੋਧੀ ਨੂੰ ਕਿਹੜਾ ਬੰਦਾ ਡੋਨੇਸ਼ਨ ਦੇ ਰਿਹਾ ਹੈ, ਪਰੰਤੂ ਵਿਰੋਧੀਆਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਭਾਜਪਾ ਨੂੰ ਕੌਣ ਦੇ ਰਿਹਾ ਹੈ ਚੰਦਾ। ਕਿਉਂ? ਕਿਉਂਕਿ SBI ਕਹਿੰਦਾ ਸੀਗਾ ਕਿ ਜਨਤਾ ਲਈ ਬਈ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਸਰਕਾਰ ਕਹਿੰਦੀ ਹੈ ਕਿ ਜਨਤਾ ਨੂੰ ਕੋਈ ਹੱਕ ਨਹੀਂ ਹੈ ਜਾਣਨ ਦਾ ਕਿ ਡੋਨੇਸ਼ਨ ਕਿੱਥੋਂ ਆਈ ਹੈ ਤੇ ਕਿੱਥੇ ਗਈ ਆ। ਇਹੀ ਇੱਕ ਪੰਗਾ ਸਾਬਤ ਹੋਇਆ, ਸਮਝੇ ਨਾ ਤੁਸੀਂ। ਜੀ ਜੀ। ਸੰਵਿਧਾਨ ਦੇ ਮੁਤਾਬਕ ਇਹ ਚੀਜ਼ ਜਿਹੜੀ ਸੀ ਉਹ ਇਹਨਾਂ ਦੇ ਉਲਟ ਗਈ ਕਿ ਤੁਸੀਂ ਜਾਣਕਾਰੀ ਦਾ ਜਿਹੜਾ ਕਾਨੂੰਨ ਆ ਉਹਨੂੰ ਮਾਰ ਦਿੱਤਾ। ਸੋ ਇਸ ਤਰ੍ਹਾਂ ਭਾਜਪਾ ਨੇ ਕਹਿ ਲਓ ਕਿ ਬਹੁਤ ਵੱਡਾ ਦਾਅ ਖੇਡਿਆ ਸੀਗਾ। ਤਾਂ ਇੱਥੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਾਂਹ ਮਰੋੜੀ ਗਈ ਕਿ ਬਈ ਦੇਖੋ ਮਸਲਾ ਤੇ ਇਹ ਹੈ ਕਿ ਤੁਹਾਨੂੰ ਸਾਰਾ ਪਤਾ ਲੱਗੇਗਾ, ਪਰ ਤੁਹਾਨੂੰ ਕੌਣ ਕਿਹੜੀ ਪਾਰਟੀ ਫੰਡਿੰਗ ਕਰ ਰਹੀ ਆ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ। ਤਾਂ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਫਿਰ ਜਿੱਦਾਂ ਮਤਲਬ ਕਿ 13 ਮਾਰਚ ਤੱਕ ECI ਯਾਨੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਆਪਣੀ ਵੈਬਸਾਈਟ ਤੇ ਵੇਰਵੇ ਪਾਏਗਾ। ਹੁਣ ਜਦੋਂ ਵੇਰਵੇ ਪੈਣਗੇ, ਵੈਸੇ ਤਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬਹੁਤ ਜ਼ਬਰਦਸਤ ਸੀਗੀਆਂ ਇਸ ਮਾਮਲੇ ਦੇ ਵਿੱਚ,
ਬਹੁਤ ਹੀ ਜ਼ਬਰਦਸਤ ਆ। ਉਹ ਹੂੰ ਕਹਿੰਦੇ ਕਿ ਇੱਕ ਤੇ ਇਹ ਹੈ ਕਿ ਬੌਂਡ ਗੈਰ ਕਾਨੂੰਨੀ ਹੈ। ਕਾਲਾ ਧਨ ਦਾ ਜਿਹੜਾ ਮੰਤਵ ਤੁਸੀਂ ਇਹਦੇ ਵਿੱਚ ਸਮਝਾਉਂਦੇ ਹੋ ਨਾ, ਕਿ ਕਾਲਾ ਧਨ ਨਹੀਂ ਆਏਗਾ ਡੋਨੇਸ਼ਨ 'ਚ, ਉਹ ਕਹਿੰਦੇ ਕਿ ਇਹ ਤਾਂ ਮੰਤਵ ਹੀ ਨਹੀਂ ਪੂਰਾ ਹੁੰਦਾ ਇਹਦੇ ਸਾਰੀ। ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ, ਜੀ ਉਹਨਾਂ ਨੇ ਕਿਹਾ ਕਿ ਇਹ ਤਾਂ ਤੁਸੀਂ ਇੱਕ ਨਾ ਰਾਹ ਖੋਲ ਦਿੱਤਾ ਹੈ। ਹੂੰ ਠੀਕ ਹੈ, ਇੰਡੀਵਿਜੂਅਲ ਤਾਂ ਚਲੋ ਕੋਈ ਦਾਨ ਕਰਦਾ, ਉਹਦੇ ਜਜ਼ਬਾਤ ਜੁੜੇ ਹੁੰਦੇ ਪਾਰਟੀ ਨਾਲ, ਕੁਝ ਵੀ ਹੈ, ਤੇ ਉਹ ਪਾਲਿਸੀ ਮੇਕਿੰਗ 'ਚ ਕੋਈ ਪ੍ਰਭਾਵ ਨਹੀਂ ਰੱਖਦਾ। ਪਰ ਤੁਸੀਂ ਇੱਥੇ ਕੀ ਹੈ ਕਿ ਤੁਸੀਂ MP MLA ਦੇ ਟੇਬਲ ਤੇ ਆਉਣ ਦਾ ਕੰਪਨੀਆਂ ਲਈ ਰਾਹ ਖੋਲ ਦਿੱਤਾ, ਜਿਹਦੇ ਕਰਕੇ ਉਹ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹਨ। ਕਿ ਜਦੋਂ ਤੁਹਾਡੇ ਟੇਬਲ ਤੇ ਆ ਗਏ ਉਹ ਬੌਂਡ ਲੈ ਕੇ, ਮਨ ਚਾਹੀ ਚੰਦਾ ਲੈ ਕੇ, ਹਾਂਜੀ ਜੀ 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 ਬਿਲਕੁਲ, ਇਹ ਇਹਨਾਂ ਨੇ ਇੱਕ ਬਹੁਤ ਵੱਡੀ ਕਹਿ ਲਓ ਕਿ ਟਿੱਪਣੀ ਕੀਤੀ। ਇਹਨਾਂ ਨੇ ਕਿਹਾ ਕਿ ਇਹ ਇੱਕ ਸ਼ੁੱਧ ਰੂਪ ਬਿਜ਼ਨਸ ਟ੍ਰਾਂਜੈਕਸ਼ਨ ਹੈ ਇਲੈਕਟੋਰਲ ਬੌਂਡ ਨੂੰ। ਜੀ ਜੀ, ਮਤਲਬ ਕਿ ਬਹੁਤ ਜ਼ਬਰਦਸਤ ਟਿੱਪਣੀਆਂ ਨੇ ਇਹ। ਮੈਂ ਮਤਲਬ ਕਿ ਹੂ ਕੋਟ ਕਰ ਰਿਹਾ ਜੋ ਟਿੱਪਣੀਆਂ ਦਰਜ ਕੀਤੀਆਂ ਗਈਆਂ ਨੇ। ਤਾਂ ਖੈਰ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਚੱਲਿਆ। ਇਹ ਕਾਂਗਰਸ ਦੇ ਖਾਤੇ ਫਰੀਜ਼ ਕਰ ਦਿੰਦੇ, ਕਦੇ ਕੁਛ ਕਰ ਦਿੰਦੇ ਆ, ਤੇ ਆਪ ਦਾ ਵੇਖ ਲਓ ਕਿ ਕੀ ਹਿਸਾਬ ਕਿਤਾਬ ਆ। ਤੇ 13 ਤਰੀਕ ਨੂੰ ਇਹ ਪਤਾ ਲੱਗ ਜਾਏਗਾ ਕਿ ਕਿਹਨਾਂ ਨੇ, ਕਿਹੜੇ ਮਹਾਰਥੀਆਂ ਨੇ ਇਹਨਾਂ ਨੂੰ ਚੰਦਾ ਦਿੱਤਾ ਸੀਗਾ। ਮਤਲਬ ਕਿ ਇਹ ਜਿਹੜੀਆਂ ਭਾਜਪਾ ਨੂੰ ਦੇਣ ਵਾਲੀਆਂ ਕੰਪਨੀਆਂ ਉਹਦੇ ਉਜਾਗਰ ਹੋਣਗੀਆਂ। ਪ੍ਰਵੀਨ ਜੀ, ਸਭ ਤੋਂ ਵੱਡੀ ਗੱਲ ਤੇ ਇਹ ਹੋਊਗੀ ਨਾ, ਇਹ ਵੀ ਪਤਾ ਲੱਗੂਗਾ ਕਿ ਵਿਰੋਧੀਆਂ ਨੂੰ ਜਿਨ੍ਹਾਂ ਨੇ ਚੰਦਾ ਦਿੱਤਾ, ਫਿਰ ਉਹਨਾਂ ਦੇ ਕਿਹੜੇ ਦੇ ਮਗਰ ਈਡੀ ਲੱਗੀ, ਕਿਉਂਕਿ ਤੁਹਾਨੂੰ ਤੇ ਸਾਰੀ ਜਾਣਕਾਰੀ ਮਿਲ ਰਹੀ ਸੀ SBI ਦੇ ਥਰੂ। ਹਾਂਜੀ ਹਾਂਜੀ ਬਿਲਕੁਲ, ਇਹ ਵੀ ਤਾਂ ਇੱਕ ਪਤਾ ਲੱਗੂਗਾ ਨਾ ਕਿ ਭਾਈ ਦੂਜੇ ਦੀ ਜਾਣਕਾਰੀ ਤੇ ਤੁਹਾਨੂੰ ਮਿਲ ਰਹੀ ਸੀਗੀ। ਇਹਨਾਂ ਨੂੰ ਕਿਹੜੇ ਮਹਾਰਥੀਆਂ ਨੇ ਡੋਨੇਸ਼ਨ ਦੇ ਕੇ, ਵੱਡੇ ਬੌਂਡ ਦੇ ਕੇ ਠੇਕੇ ਹਾਸਲ ਕੀਤੇ, ਇਹ ਵੀ ਪਤਾ ਲੱਗੇਗਾ। ਤੇ ਨਾਲ ਇਹ ਵੀ ਪਤਾ ਲੱਗੇਗਾ ਕਿ ਜੇ ਆਪੋਜੀਸ਼ਨ ਨੂੰ ਕਿਸੇ ਨੇ ਡੋਨੇਸ਼ਨ ਦਿੱਤੀ ਹੈ, ਕਿਸੇ ਕਾਰਪੋਰੇਟ ਨੇ ਜਾਂ ਇੰਡੀਵਿਜੂਅਲ ਕਿਸੇ ਕਾਰੋਬਾਰੀ ਨੇ, ਤਾਂ ਉਹਦੇ ਮਗਰ ਈਡੀ ਕਿਸ ਤਰ੍ਹਾਂ ਹੱਥ ਧੋ ਕੇ ਪਈ ਹੈ। ਸਾਰਾ ਹੁਣ 13 ਮਾਰਚ ਨੂੰ ਉਜਾਗਰ ਹੋਏਗਾ। ਜੀ ਜੀ ਜੀ, ਕਾਫੀ ਕੁਝ ਐਕਸਪੋਜ਼ ਹੋਊਗਾ ਮਿੰਟੂ ਜੀ ਜੇਕਰ ਉਜਾਗਰ ਹੁੰਦਾ ਤਾਂ। ਤੇ ਗੱਲ ਕਰੀਏ ਮਿੰਟੂ ਜੀ ਪੰਜਾਬ ਸਪੋਰਟਸ ਪਾਲਿਸੀ ਦੀ, ਜਿਹੜੀ ਕਿ ਬੜੀ ਪ੍ਰਚਾਰੀ ਗਈ ਸੀ, ਇਹ ਤਾਂ ਕਹਿੰਦੇ ਫੂਕ ਹੀ ਨਿਕਲ ਗਈ ਜੀ ਹੁਣ। ਦੇਖੋ ਗੱਲ ਇਹ ਆ ਕਿ ਜਦੋਂ ਗੱਲਾਂ ਹੀ ਜ਼ਿਆਦਾ ਕੀਤੀਆਂ ਜਾਣੀਆਂ, ਦਾਅਵੇ ਵੱਡੇ ਜ਼ਰੂਰੀ ਸਮਝੀਆਂ ਜਾਂਦੀਆਂ, ਹਾਂਜੀ, ਤਾਂ ਫਿਰ ਤੁਹਾਡੇ ਕੰਮ ਜਿਹੜੇ ਉਹ ਛੋਟੇ ਪੈ ਜਾਂਦੇ ਨੇ। ਦਰਅਸਲ ਕੀ ਹੈ ਕਿ ਤੁਹਾਨੂੰ ਯਾਦ ਹੋਏਗਾ, ਸਾਡੀ ਇੱਕ ਰਨਰ ਹੈ ਹਰਮਿਲਨ ਬੈਂਸ, ਜਿਹਨੇ 2 ਤਗਮੇ ਦਿੱਤੇ ਸੀ। ਉਹ ਪੋਸਟ ਗਰਲ ਹੈ ਸਾਡੇ ਇਸ ਵੇਲੇ ਦੀ, ਤੇ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਪੰਜਾਬੀਆਂ ਨੂੰ। ਸੋਹਣੀ ਸੁਨੱਖੀ ਮੁਟਿਆਰ, ਬਹੁਤ ਤੇਜ਼ ਦੌੜਦੀ ਹੈ, ਬਹੁਤ ਬ੍ਰਾਈਟ ਫਿਊਚਰ ਹੈ। ਇਹਨਾਂ ਦਿਨਾਂ 'ਚ ਕੀ ਹੋਇਆ ਕਿ ਜਦੋਂ ਆਪਾਂ ਕਿਸਾਨੀ ਅੰਦੋਲਨ ਨਾਲ ਜੁੜੀਆਂ ਜਦੋਂ ਖਬਰਾਂ ਦੇਖ ਰਹੇ ਸੀ, ਝਾਕ ਰਹੇ ਸੀਗੇ, ਇੱਕ ਬੜਾ ਵੱਡਾ ਝਟਕਾ ਲੱਗਾ ਜੀ ਕਿ ਉਹ ਕੁੜੀ ਜਿਹੜੀ ਸੀਗੀ, ਜਿਹਦੀ ਮਾਧੁਰੀ, ਉਹ ਵੀ ਮੈਡਲਿਸਟ ਹੈ। ਉਹ ਵੀ ਮੈਡਲਿਸਟ ਹੈ। ਤੇ ਉਹ ਕੁੜੀ ਜਿਹੜੀ ਸੀਗੀ, ਉਹ ਚੰਡੀਗੜ੍ਹ ਮੂਵ ਹੋ ਗਈ ਪੰਜਾਬ ਨੂੰ ਛੱਡ ਕੇ। ਮਤਲਬ ਕਿ ਉਹਨੇ ਕਿਹਾ ਕਿ ਮੈਂ ਚੰਡੀਗੜ੍ਹ ਵੱਲੋਂ ਹੁਣ ਦੌੜਾਂਗੀ, ਪੰਜਾਬ ਵੱਲੋਂ ਜੀ। ਤੇ ਨਾਲ ਇਹ ਕਿਹਾ ਕਿ ਦੇਖੋ, ਇਹ ਮੇਰੇ ਲਈ ਮਤਲਬ ਕਿ ਆਸਾਨ ਨਹੀਂ, ਕਿਸੇ ਲਈ ਵੀ, ਕਿਸੇ ਬੱਚੇ ਲਈ ਵੀ ਆਸਾਨ ਨਹੀਂ ਹੁੰਦਾ ਜਦੋਂ ਉਹ ਕਿਸੇ ਆਪਣੇ ਪੇਰੈਂਟ, ਜਿਹੜਾ ਉਹਦਾ ਪਿੰਡ ਹੈ, ਜ਼ਿਲ੍ਹਾ ਹੈ, ਸਟੇਟ ਹੈ, ਕਿਸੇ ਨੂੰ ਵੀ ਛੱਡੇ, ਉਹ ਬਹੁਤ ਔਖਾ ਹੁੰਦਾ। ਹੁਣ ਚੰਡੀਗੜ੍ਹ ਵਾਲਿਆਂ ਨੇ ਵੈਲਕਮ ਕੀਤਾ। ਉਹ ਅੱਛਾ, ਦਰਅਸਲ ਜਾਣ ਲੱਗਿਆ ਜਿਹੜੀ ਉਹਨੇ ਗੱਲ ਕਹੀ, ਉਹ ਗੱਲ ਵੇਖਣਾ। ਉਹਨੇ ਕਿਹਾ ਕਿ ਜਦੋਂ ਅਸੀਂ ਏਸ਼ੀਅਨ ਮੈਡਲ ਲੈ ਕੇ ਆਏ ਸੀਗੇ ਤਾਂ ਵੈਲਕਮ ਕੀਤਾ ਗਿਆ ਜੀ ਜੀ, ਤੇ ਮੈਨੂੰ ਇਹ ਕਿਹਾ ਗਿਆ ਸੀਗਾ ਕਿ ਬਈ ਦੇਖੋ, ਯੂਪੀ 'ਚ ਬ੍ਰੌਂਜ਼ ਮੈਡਲਿਸਟ ਜਿਹੜੇ ਆ, ਉਹਨਾਂ ਦੇ ਬ੍ਰੌਂਜ਼ ਮੈਡਲਿਸਟ ਹੈ ਜਿਹੜੇ, ਤੇ ਸਾਡੇ 골ਡ ਮੈਡਲਿਸਟ ਦੀ ਪ੍ਰਾਈਜ਼ ਮਨੀ ਇੱਕ ਹੈ। ਉਹ ਅੱਛਾ, ਮੈਂ ਇਤਰਾਜ਼ ਉਦੋਂ ਜਤਾਇਆ ਕਿ ਨਹੀਂ, ਇਹ ਤਾਂ ਫਿਰ ਇੱਕ ਵਿਤਕਰਾ ਹੈ ਨਾ, ਕਿ ਉੱਥੋਂ ਦਾ ਬ੍ਰੌਂਜ਼ ਜਿੱਤੇ ਤੇ ਸਾਡਾ 골ਡ ਜਿੱਤੇ, ਉਹਦੀ ਪ੍ਰਾਈਜ਼ ਮਨੀ ਤੁਹਾਡੇ ਸਪੋਰਟਸ ਪਾਲਿਸੀ ਦੇ ਮੁਤਾਬਕ ਕਿਹਾ ਇਹਦੇ 'ਚ ਇਜ਼ਾਫਾ ਹੋਣਾ ਚਾਹੀਦਾ। ਤੇ ਕਹਿੰਦੇ CM ਮਾਨ ਨੇ ਪਹਿਲਾਂ ਕਿਹਾ ਕਿ ਹਰਿਆਣਾ ਦੇ ਬਰਾਬਰ ਕੈਸ਼ ਅਵਾਰਡ ਦਿੱਤਾ ਜਾਏਗਾ।
ਲੇਕਿਨ ਨਵੀਂ ਪਾਲਿਸੀ ਦੇ ਵਿੱਚ 1 ਕਰੋੜ 75 ਲੱਖ 50 ਲੱਖ ਹੀ, ਯਾਨੀ ਗੋਲਡ ਵਾਲੇ ਨੂੰ 1 ਕਰੋੜ, ਸਿਲਵਰ ਵਾਲੇ ਨੂੰ 75 ਤੇ ਬ੍ਰਾਊਨਜ਼ ਵਾਲੇ ਨੂੰ 50 ਲੱਖ ਹੀ ਦਿੱਤਾ ਜਾ ਰਿਹਾ। ਇਹ ਗਲਤ ਹੈ। ਤੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਕਿ ਪ੍ਰਾਈਜ਼ ਮਨੀ ਜਿਹੜੀ ਹਰਿਆਣੇ ਦੇ ਬਰੋਬਰ ਆ, ਯਾਨੀ ਹਰਿਆਣਾ ਸਾਡੇ ਤੋਂ ਜ਼ਿਆਦਾ ਪੈਸੇ ਦੇ ਰਿਹਾ ਇਸ ਵੇਲੇ। ਸ਼ਾਇਦ ਉਹਨਾਂ ਦਾ ਗੋਲਡ ਦਾ ਮੈਨੂੰ ਲੱਗਦਾ 3 ਕਰੋੜ ਹੋਏਗਾ, ਅੰਦਾਜ਼ਾ ਹੈ, ਤੁਸੀਂ ਬਾਕੀ ਚੈੱਕ ਕਰ ਲੈਣਾ ਕਿਸੇ ਦੀ ਵੀ। ਤਾਂ ਗੱਲ ਇਹ ਹੈ ਕਿ ਫਿਰ ਹਰਮਿਲਨ ਨੇ ਇਹ ਗੱਲ ਕਹੀ ਸੀਗੀ, ਹਰਮਿਲਨ ਬੈਂਸ ਹੈ ਜਿਹੜੀ ਇਹ ਕੁੜੀ, ਕਿ ਮੈਨੂੰ ਜੋ ਸਪੋਰਟ ਪੰਜਾਬ ਦੇ ਵਿੱਚ ਚਾਹੀਦਾ ਸੀ ਉਹ ਮੈਨੂੰ ਨਹੀਂ ਮਿਲਿਆ। ਮੈਨੂੰ 3 ਵਾਰ ਸਬ ਇੰਸਪੈਕਟਰ ਦੀ ਜੌਬ ਆਫਰ ਕੀਤੀ ਗਈ ਪਰ ਦਿੱਤੀ ਨਹੀਂ ਗਈ। ਅੱਛਾ। ਤੇ ਫਿਰ ਇਹਨੇ ਕਿਹਾ, ਲੜਕੀ ਨੇ, ਕਿ ਹੁਣ ਮੈਂ ਚੰਡੀਗੜ੍ਹ ਲਈ ਖੇਡਾਂਗੀ। ਲੇਕਿਨ ਇਹ ਮੇਰੇ ਲਈ ਫੈਸਲਾ ਆਸਾਨ ਨਹੀਂ ਸੀ, ਪਰ ਮੇਰੇ ਲਈ ਹੁਣ ਟਾਰਗੇਟ ਦੇਸ਼ ਨੂੰ ਰਿਪਰੈਜ਼ੈਂਟ ਕਰਨਾ, ਇਹਦੇ ਲਈ ਖੇਡਣਾ ਬਿਹਤਰ ਹੋਏਗਾ। ਅੱਛਾ। ਤਾਂ ਇਹ ਤੁਸੀਂ ਸਮਝ ਸਕਦੇ ਹੋ ਕਿ ਨਵੀਂ ਖੇਡ ਨੀਤੀ, ਨਵੀਂ ਕਿੰਨਾ ਪ੍ਰਚਾਰ ਕਰਦੇ ਨੇ, ਅਸੀਂ ਇਹ ਕੀਤਾ, ਅਸੀਂ ਉਹ ਕੀਤਾ, ਕਿ ਵੇਖ ਲਓ ਤੁਹਾਡੇ ਕੋਲ ਇਹ ਪੋਸਟਰ ਕਰ ਲਿਆ। ਤੁਸੀਂ ਯਾਦ ਰੱਖਣਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁੜੀ ਜਿਹੜੀ ਆ ਬਹੁਤ ਜ਼ਿਆਦਾ ਅੱਗੇ ਜਾਣ ਵਾਲੀ, ਬਹੁਤ ਅੱਗੇ ਜਾਣ ਵਾਲੀ, ਮਿਹਨਤ ਬਹੁਤ ਕਰਦੀ ਹੈ, ਮੈਨੂੰ ਫੋਲੋ ਕਰਦਾ ਰਹਿਣਾ ਹੁੰਦਾ ਅਕਸਰ, ਬਹੁਤ ਮਿਹਨਤ ਕਰਦੀ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਕ ਪੂਰੇ ਇੰਡੀਆ 'ਚ ਨਹੀਂ, ਪੂਰੀ ਦੁਨੀਆ 'ਚ ਧਿਆਨ ਖਿੱਚਣ ਵਾਲੀ ਇਹ ਕੁੜੀ। ਉਹ ਇੱਕ ਦੁਖੀ ਹਿਰਦੇ ਨਾਲ ਇੱਥੋਂ ਛੱਡ ਕੇ ਚਲੇ ਗਏ। ਇਸ ਸਪੋਰਟਸ ਪਾਲਿਸੀ ਦੇ ਵਿੱਚ ਬਹੁਤ ਕੁਝ ਹੈ, ਬਹੁਤ ਕੁਝ ਹੈ, ਇਕੱਲਾ ਪ੍ਰਾਈਜ਼ ਮਨੀ ਦਾ ਨਹੀਂ। ਜੇ ਉਹਨੂੰ ਆਪਾਂ ਵਰਕਾ ਦਰ ਵਰਕਾ, ਨੁਕਤਾ ਦਰ ਨੁਕਤਾ ਵੇਖੀਏ ਤਾਂ ਕਈ ਮਾਮਲਿਆਂ ਦੇ ਵਿੱਚ ਕੰਮ ਖਰਾਬ ਹੋ ਜਾਂਦਾ ਹੈ। ਮਸਲਨ ਅੱਗੇ ਵੀ ਮੈਂ ਇਹਦੇ ਤੇ ਕੀਤਾ ਸੀਗਾ ਇੱਕ ਚੈਨਲ ਵਾਸਤੇ ਪ੍ਰੋਗਰਾਮ, ਉਹਦੇ ਵਿੱਚ ਵੀ ਜਿੱਦਾਂ ਲਾ ਲਓ ਕਿ ਇਹਨਾਂ ਨੇ ਇਹ ਬਦਲਾਅ ਕਰ ਦਿੱਤਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਹੋਰ ਦੇ ਦਿੰਦਾ ਕਿ ਜਿਵੇਂ ਮੰਨ ਲਓ ਕੋਈ ਬੰਦਾ ਕਿਸੇ ਸਕੁਐਡ 'ਚ ਚੁਣਿਆ ਗਿਆ, ਟੀਮ ਗੇਮ 'ਚ, ਬੈਂਸ ਦੀ ਗੱਲ ਛੱਡ ਦਿਓ, ਟੀਮ ਗੇਮ ਆ, ਜੇਕਰ ਉਹ 33% ਮੈਚ ਨਹੀਂ ਖੇਡਦਾ ਟੂਰਨਾਮੈਂਟ ਦੇ ਵਿੱਚ, ਤਾਂ ਉਹਨੂੰ ਗ੍ਰੇਡੇਸ਼ਨ ਹੀ ਨਹੀਂ ਦੇ ਰਿਹਾ। ਅੱਛਾ। ਤਾਂ ਹੁਣ ਉਹਦੇ 'ਚ ਕੀ ਹੈ ਕਿ ਕਈ ਵਾਰ ਵਿਨਿੰਗ ਕੰਬੀਨੇਸ਼ਨ ਹੁੰਦਾ ਹੈ, ਬੰਦਾ ਟੈਲੈਂਟਡ ਜਿਹੜਾ ਉਹ ਕਈ ਵਾਰ 4-4 ਮੈਚ ਬਾਹਰ ਰਹਿ ਜਾਂਦਾ, ਜਾਂ 2 ਮੈਚ ਖੇਡੇ ਟੀਮ ਹੀ ਬਾਹਰ ਹੋ ਗਈ ਨਾਕ ਆਊਟ ਤੋਂ। ਆਪ ਲਾ ਲਓ ਆਹੋ ਜੀ ਖੇਡਿਆ, ਜਿਹੜਾ ਬੰਦਾ ਟੀਮ 'ਚ ਚੁਣਿਆ ਗਿਆ ਉਹਦੀ ਗ੍ਰੇਡੇਸ਼ਨ ਬਰਾਬਰ ਹੋਣੀ ਚਾਹੀਦੀ ਹੈ, ਕਿਉਂਕਿ ਉਹ ਸਾਰੇ ਨਿੱਤਰ ਕੇ ਆਏ ਨਾ, 14 ਨੇ, 16 ਨੇ, 18 ਨੇ, ਉਹ ਪੂਰੇ ਸੂਬੇ 'ਚ ਮੁਕਾਬਲੇ 'ਚੋਂ ਨਿਕਲ ਕੇ ਆਏ, ਉਹਨਾਂ ਨੂੰ ਤੁਸੀਂ ਬਰਾਬਰ ਸਮਝਿਆ ਕਿ ਟੀਮ 'ਚ ਖੇਡਣ ਜੋਗੇ ਆ। ਹਾਂ, ਕੋਈ ਉਹ ਟੀਮ 'ਚ ਸਚਿਨ ਤੰਦੁਲਕਰ ਹੁੰਦਾ, ਕੋਈ ਕਾਮਲੀ ਹੁੰਦਾ, ਕੋਈ ਆ, ਕੋਈ ਆ ਜੀ, ਪਰ ਟੀਮ ਦੇ ਵਿੱਚ ਜਿਹੜਾ ਆ ਗਿਆ, ਇਹੋ ਜੀ ਪਾਲਿਸੀ ਦੇ ਵਿੱਚ ਕਹਿ ਲਓ ਕਿ ਕਿਤੇ ਨਾ ਕਿਤੇ ਝੋਲ ਹੈਗੀ ਆ, ਇਹ ਦੂਰ ਕਰਨ ਦੀ ਜ਼ਰੂਰਤ ਆ। ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਜਿਹੜੀ ਬਹੁਤ ਤੇਜ਼ੀ ਨਾਲ ਚਮਕੀ ਆ ਕੁੜੀ, ਇੰਨੀ ਮਿਹਨਤ ਕਰਕੇ ਇੱਥੋਂ ਤੱਕ ਪੜੀ ਆ, ਤੇ ਬੜੇ ਮਤਲਬ ਕਿ ਜਜ਼ਬਾਤੀ ਜਿਹੇ ਢੰਗ ਨਾਲ ਉਹਨੂੰ ਕਹਿ ਲਓ ਕਿ ਇਹ ਕਹਿਣਾ ਪਿਆ ਕਿ ਯਾਰ ਮੇਰਾ ਦਿਲ ਨਹੀਂ ਸੀ ਕਰਦਾ, ਪਰ ਕੀ ਕਰਾਂ, ਚੰਡੀਗੜ੍ਹ ਦੀ ਪਾਲਿਸੀ ਬਿਹਤਰ ਹੈ। ਜੀ ਬਿਲਕੁਲ। ਤੇ ਤੁਸੀਂ ਦੇਖੋ ਵੀ ਪੰਜਾਬ ਦਾ ਇੱਕ ਮਿਹਨਤ ਨਾਲ ਤਰਾਸ਼ਿਆ ਹੋਇਆ ਖਿਡਾਰੀ ਇਸ ਕਰਕੇ ਹੀ ਮਿੰਟੂ ਜੀ ਚੰਡੀਗੜ੍ਹ ਦੀ ਝੋਲੀ 'ਚ ਜਾ ਪਿਆ। ਜੀ ਬਿਲਕੁਲ। ਤੇ ਜਿਹੜੀ ਤੁਸੀਂ ਅੱਗੇ ਮੈਨੂੰ ਯਾਦ ਆ ਕਿਸੇ ਵੇਲੇ ਜਿਹੜੇ ਜੈ ਭਗਵਾਨ ਵਰਗੇ ਮੁੱਕੇਬਾਜ਼ ਸੀ, ਉਹ ਪੰਜਾਬ ਪੁਲਿਸ 'ਚ ਜੌਬ ਕਰਦੇ ਹੁੰਦੇ ਸਨ। ਜੈ ਭਗਵਾਨ ਉਹਨਾਂ ਦਾ ਨਾ ਬੜਾ ਤਗੜਾ ਬਾਕਸਰ ਸੀਗਾ, ਹਰਿਆਣੇ ਦੀ ਬਾਕਸਿੰਗ ਉਦੋਂ ਬਾਅਦ ਹੀ ਖਿਸ਼ਕੀ ਆ। ਤੇ ਉਹ ਮੈਨੂੰ ਯਾਦ ਹੈ, ਅੱਜ ਵੀ ਯਾਦ ਆ, ਇਹ ਗੱਲਾਂ ਹੋਣੀਆਂ 2002 ਤੋਂ 5 ਦੇ ਵਿਚਾਲੇ, ਕਿ ਉਹ ਇੱਧਰ ਆ ਕੇ ਜੌਬ ਕਰਿਆ ਕਰਦੇ ਸੀ, ਕਿਉਂਕਿ ਉਸ ਟਾਈਮ ਆਪਣੀ ਪਾਲਿਸੀ ਇੱਧਰ ਸੀ। ਬਿਲਕੁਲ। ਤੇ ਜਿਹੜੇ ਤੁਸੀਂ ਜਿਵੇਂ ਹਰਮਿਲਨ ਬੈਂਸ ਦੇ ਬਾਰੇ ਦੱਸਿਆ ਨਾ ਮਿੰਟੂ ਜੀ, ਇਹ ਬਿਲਕੁਲ ਤੁਹਾਡੀ ਗੱਲ ਖਰੀ ਹੈ, ਸੱਚੀ ਹੈ। olympics.com ਦੀ ਇੱਕ ਵੈਬਸਾਈਟ ਸੀ ਜਿਹਨੇ ਉਹਨੂੰ ਕਿਹਾ ਸੀਗਾ ਕਿ ਹਰਮਿਲਨ ਬੈਂਸ ਅ ਕੁਈਨ ਬੋਰਨ ਟੂ ਰਨ, ਇੱਕ ਕੁੜੀ ਹੈ ਜਿਹੜੀ ਸਿਰਫ ਦੌੜਨ ਲਈ ਜੰਮੀ ਹੈ। ਜੀ ਬਿਲਕੁਲ, ਪੋਸਟਰ ਗਰਲ ਬਣ ਗਈ ਸੀ ਬਿਲਕੁਲ। ਤੇ ਪਾਵਰਕਾਮ ਤੋਂ ਬਾਅਦ ਹੁਣ ਗੱਲ ਕਰੀਏ PRTC ਦੇ ਮੁਲਾਜ਼ਮਾਂ ਦੀ ਦੁੱਖ ਦਰਦਾਂ ਦੀ, ਕਹਿੰਦੇ ਇਹਨਾਂ ਨੂੰ ਵੀ ਅੱਧੀ ਤਨਖਾਹ ਮਿੰਟੂ ਜੀ। ਹਾਂਜੀ, ਪਾਵਰਕਾਮ ਵਾਲੇ ਅਧਿਕਾਰੀਆਂ ਨੂੰ ਵੀ ਇਹਨਾਂ ਨੇ ਅੱਧੀ ਤਨਖਾਹ ਤੇ ਅੱਧੀ ਪੈਨਸ਼ਨ ਪਾਈ ਸੀਗੀ, ਜਿਸ ਤੋਂ ਬਾਅਦ ਰੌਲਾ ਪੈ ਗਿਆ ਸੀਗਾ। ਯਾਦ ਹੋਣਾ ਤੁਹਾਨੂੰ, ਧਰਨੇ ਮੁਜ਼ਾਹਰੇ ਵੀ ਹੋਏ ਸੀ ਲੱਗੇ ਸੀਗੇ। ਹੁਣ PRTC ਮੁਲਾਜ਼ਮਾਂ
ਤੇ ਪੈਨਸ਼ਨਰਾਂ ਨੂੰ ਅੱਧੀਆਂ ਤਨਖਾਹਾਂ ਤੋਂ ਭਾਵ ਕੀ ਆ ਕਿ ਜਿੱਦਾਂ ਲਾ ਲਓ ਹੁਣ ਕਿਸੇ ਪੈਨਸ਼ਨਰ ਦੀ ਬਜ਼ੁਰਗ ਉਹ ਵਿਚਾਰਾ EMPLOYE ਰਿਹਾ, ਸਾਰੀ ਜ਼ਿੰਦਗੀ ਉਹਨੇ ਤੁਹਾਡੇ ਲਈ ਸੇਵਾ ਦਿੱਤੀ ਆ, ਹੁਣ ਉਹਨੂੰ ਪੈਨਸ਼ਨ ਲਾ ਦਿੱਤੀ 30,000 ਤੇ ਉਹਨੂੰ ਕਹਿ ਦਿੱਤਾ ਕਿ ਬਾਬਾ ਤੂੰ 15 ਨਾਲ ਸਾਰ ਲਾ। ਤੇ ਜਿਹੜਾ PRTC ਦਾ ਮੁਲਾਜ਼ਮ ਹੈਗਾ ਉਹਨੂੰ ਤਨਖਾਹ ਬਣਦੀ ਹੈ ਕਾਇਦੇ ਦੇ ਮੁਤਾਬਕ 50,000 ਤੇ ਉਹਨੂੰ ਕਹਿ ਦਿੱਤਾ ਕਿ ਤੂੰ 25 ਚ ਸਾਰ ਲਾ। ਜੀ ਇਹ ਕੋਈ ਗੱਲ ਥੋੜੀ ਹੈ। ਉਤਰਾ ਗੱਲ ਨੂੰ ਖੁਸ਼ਕ ਜਿਹਾ ਕਰਕੇ ਕਹਿ ਦੇਣਾ ਖਜ਼ਾਨਾ ਵੀ ਕਦੇ ਖਾਲੀ ਹੁੰਦਾ ਹੈ ਯਾਰ। ਤੇ ਜੇ ਖਜ਼ਾਨਾ ਹੀ ਭਰਪੂਰ ਆ ਪ੍ਰਵੀਨ ਜੀ ਤੇ ਫਿਰ ਇਹ ਕਿਉਂ ਕੀਤਾ ਜਾ ਰਿਹਾ ਜੀ। ਤਾਂ ਐਸਾ ਹਫਤੇ ਇਹ ਮੁਲਾਜ਼ਮ ਜਿਹੜੇ ਆ ਉਹ ਵਿਲਕਦੇ ਰਹੇ ਯਾਰ। ਕਮਾਲ ਦੀ ਗੱਲ ਹੈ ਵੀ ਅਸੀਂ ਕੋਈ, ਇਹ ਤਾਂ ਹੈ ਨਹੀਂਗਾ ਕਿ ਕੋਈ ਖਰਾਤ ਲੈਨੇ ਆ, ਕੋਈ ਅਸੀਂ ਵਿਹਲੇ ਬੈਠੇ ਖਾਣੇ ਆ। ਜਦੋਂ ਅਸੀਂ ਕੰਮ ਕਰਨੇ ਆ ਤਾਂ ਫਿਰ ਸਾਡੀ ਤਨਖਾਹ ਤੇ ਪੂਰੀ ਹੋਣੀ ਚਾਹੀਦੀ। ਤੇ ਪੈਨਸ਼ਨਰ ਦਾ ਵੀ ਤੁਹਾਨੂੰ ਪਤਾ ਹੈ ਨਾ, ਅਗਲੇ ਦਾ ਉਸ ਤਰ੍ਹਾਂ ਦਾ ਸਰਕਲ ਸੈੱਟ ਆ, ਕੋਈ ਕਿਸ਼ਤ ਦਿੰਦਾ ਹੈ, ਕੋਈ ਕੁਛ ਆ। ਜ਼ਰੂਰੀ ਹੈ ਜੀ ਇਹ ਚੀਜ਼ਾਂ ਠੀਕ ਕੀਤੀਆਂ ਜਾਣੀਆਂ ਚਾਹੀਦੀਆਂ। ਪਰ ਫਾਈਨੈਂਸ਼ੀਅਲੀ ਕਹਿ ਲਈਏ ਕਿ ਪੰਜਾਬ ਸਰਕਾਰ ਦੇ ਹਾਲਾਤ ਕਹਿਣ ਨਾਲ ਕੁਛ ਨਹੀਂ ਹੁੰਦਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਗੁੜ ਕਹਿਣ ਦੇ ਨਾਲ ਮੂੰਹ ਮਿੱਠੇ ਨਹੀਂ ਹੁੰਦੇ ਜੀ, ਗੁੜ ਖਾਣਾ ਹੀ ਪੈਂਦਾ ਹੈ। ਇਹ ਕਹਿਣ ਨਾਲ ਕਿ ਖਜ਼ਾਨੇ ਵੀ ਕਦੇ ਖਾਲੀ ਹੁੰਦੇ ਆ, ਇਹ ਕਹਿਣ ਦੇ ਨਾਲ ਕਿ ਖਜ਼ਾਨਾ ਭਰਿਆ ਜੀ ਵਾਧੂ ਸਾਡੇ ਕੋਲ, ਇਹ ਕਹਿਣ ਨਾਲ ਸੱਚ ਜਿਹੜਾ ਹੈ ਉਹ ਇਹ ਨਹੀਂ ਹੈ ਕਿ ਤੁਸੀਂ ਲੁਕਾ ਲਓਗੇ, ਸੱਚ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਣਾ। ਤੇ ਮੈਂ ਵਾਰ-ਵਾਰ ਕਹਿੰਦਾ ਕਿ ਜੋ ਇਹ ਲੱਛੇਦਾਰੀ ਭਾਸ਼ਣ ਦਿੰਦੇ ਨੇ, ਜੋ ਘੁੰਮ ਘੁਮਾ ਕੇ ਭਮੀਰੀ ਵਾਂਗੂ ਗੱਲਾਂ ਕਰਦੇ ਨੇ, ਦਰਅਸਲ ਸੱਚਾਈ ਇਹ ਤੋਂ ਪਰੇ ਆ। ਪੰਜਾਬ ਜਿਹੜਾ ਹੈ ਉਹ ਇੱਕ ਐਸੇ ਮੁਹਾਨ ਤੇ ਖਲੋਤਾ ਹੈ ਜਿੱਥੇ ਅੱਗੇ ਜੇ ਉਹ ਸੰਭਲਦਾ ਨਹੀਂ, ਜਿੱਥੇ ਅੱਗੇ ਬਹੁਤ ਡੂੰਘੀ ਖਾਈ ਆ। ਤਾਂ ਉਹਦੀਆਂ ਹੁਣ ਆਪਾਂ ਨੂੰ ਰਹਿ ਦੇ ਕੇ ਮਿਸਾਲਾਂ ਮਿਲਣੀਆਂ ਸ਼ੁਰੂ ਹੋ ਗਈਆਂ ਕਿ ਅੱਗੇ ਸਫ਼ਰ ਬਹੁਤ ਔਖਾ ਹੋਣ ਵਾਲਾ ਹੈ। ਜੀ 2700-2800 ਕਰੋੜ ਰੁਪਈਆ ਆਪਾਂ ਮਿੰਟੂ ਜੀ ਆਏ ਮਹੀਨੇ ਫੜ ਰਹੇ ਆ ਕਰਜ਼ਾ, ਹਨਾ? ਨਹੀਂ, ਔਸਤਨ ਜੇ ਜ਼ਿਆਦਾ ਹੀ ਹੋਏਗਾ। ਤੁਸੀਂ ਦੇਖੋ ਕਿ ਹੁਣ ਤੱਕ 60,000 ਕਰੋੜ ਰੁਪਈਆ 2 ਸਾਲਾਂ ਦੇ ਵਿੱਚ ਫੜਿਆ। 60,000 ਕਰੋੜ ਉਹਦਾ ਔਸਤਨ ਤੁਸੀਂ ਲਾ ਲਓ, ਫਿਰ ਤੁਹਾਡੇ ਵਾਲਾ ਚਲੋ ਅੰਕੜਾ ਇਹ ਵੀ ਲਾ ਲਓ ਕਿ ਇੰਨਾ ਕੁ ਬਣਦਾ 60,000 ਕਰੋੜ। ਪਰ ਉਹ 60,000 ਕਰੋੜ ਵੀ ਇਹ ਨਹੀਂ ਹੈ ਨਾ ਕਿ ਹੁਣ ਇੱਥੇ ਖਲੋ ਜਾਓਗੇ। ਜਿਵੇਂ ਜਿਵੇਂ ਤੁਹਾਡਾ ਸਬਸਿਡੀ ਦਾ ਬਿੱਲ ਵਧੇਗਾ, ਜਿਵੇਂ ਜਿਵੇਂ ਤੁਹਾਡਾ ਮਤਲਬ ਕਿ ਬਜਟ ਦੇ ਵਿੱਚ ਵਿੱਤੀ ਘਾਟਾ ਵਧੇਗਾ, ਤਾਂ ਉਹ ਤੁਹਾਨੂੰ ਔਰ ਉਹ ਵਧੇਰੇ ਕਰਨਾ ਪਊਗਾ। ਉਹ ਐਵਰੇਜ ਜਿਹੜਾ ਹੈ ਨਾ ਬਹੁਤ ਤੇਜ਼ੀ ਨਾਲ ਵਧੇਗਾ ਗਾਂ ਜਾ ਕੇ। ਪ੍ਰਵੀਨ ਜੀ ਸਮੱਸਿਆ ਇਹ ਆਏਗੀ ਨਾ ਜੀ ਕਿਉਂਕਿ ਤੁਸੀਂ ਜਿਹੜਾ ਲੋਨ ਚੱਕੀ ਜਾਂਦੇ ਹੋ ਫਿਰ ਉਹਦਾ ਵਿਆਜ ਵੀ ਤੇ ਵਧੇ ਹੀ ਜਾਏਗਾ ਨਾ। ਇਹ ਸਾਈਕਲ ਜਿਹੜਾ ਇਸੇ ਤਰ੍ਹਾਂ ਹੀ ਤਾਂ ਚੱਲਦਾ ਹੈ ਜੀ। ਵੀ ਜਿਹੜਾ ਬੋਰੋ ਕਰੋਗੇ ਉਹਦਾ ਇੱਕ ਹਿੱਸਾ ਤਾਂ ਵਿਆਜ ਦੇ ਵਿੱਚ ਵੀ ਦੇਣਾ ਹੈ ਨਾ। ਆਪਾਂ ਅੰਕੜੇ ਵੀ ਸੁਣਾ ਚੁੱਕੇ ਹਾਂ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਬਹੁਤ ਤੇਜ਼ੀ ਨਾਲ ਹੋਰ ਸਾਈਕਲ ਵਧੇਗਾ ਕਿ ਹੁਣ 30,000 ਕਰੋੜ ਸਾਲਾਨਾ ਚੁੱਕਿਆ ਜਾ ਰਿਹਾ। ਇਹਨੂੰ ਤੁਸੀਂ ਡਿਵਾਈਡ ਕਰ ਲਓ ਮਹੀਨੇ ਦੇ ਹਿਸਾਬ ਨਾਲ ਕਿੰਨਾ ਹੋ ਗਿਆ, ਬਿਲਕੁਲ ਤੁਹਾਡਾ ਅੰਕੜਾ ਸਟੀਕ ਹੋਏਗਾ। ਠੀਕ ਆ, ਦਰੁਸਤ ਆ, ਪਰ ਇਹ ਵਾਧਾ ਜਾਏਗਾ, ਨਿਰੰਤਰ ਵਾਧਾ ਜਾਏਗਾ। ਜੀ ਤੇ ਮਿੰਟੂ ਜੀ, ਕ੍ਰਿਸਪੀ ਖਹਿਰਾ ਤੇ ਕੇਂਦਰ ਨੂੰ ਨੋਟਿਸ ਗਿਆ ਜੀ। ਇਹ ਬੀਬੀ ਉਹੀ ਹੈ ਸ਼ਾਇਦ ਇਮੀਗ੍ਰੇਸ਼ਨ ਦੇ ਮਾਮਲੇ ਨਾਲ ਜੁੜਿਆ ਕੋਈ ਮਸਲਾ? ਹਾਂਜੀ, ਕ੍ਰਿਸਪੀ ਖਹਿਰਾ ਇਮੀਗ੍ਰੇਸ਼ਨ ਦੇ ਨਾਲ ਜੁੜੀ ਵੀ ਆ। ਇਸ ਤੋਂ ਇਲਾਵਾ ਇਹਨਾਂ ਦਾ ਰੌਲਾ ਪਿਆ ਸੀ ਗੌਤਮ ਚੀਮਾ, ਇੱਕ ਬੜਾ ਵੱਡਾ ਅਫਸਰ ਸੀਗਾ ਪੁਲਿਸ ਦਾ। ਗੌਤਮ ਚੀਮਾ ਵਰਸਸ ਕ੍ਰਿਸਪੀ ਖਹਿਰਾ, ਇਹ ਸੁਰਖੀਆਂ ਹੋਇਆ ਕਰਦੀਆਂ ਸੀਗੀਆਂ ਕਿਤੇ ਅਖਬਾਰਾਂ ਦੀਆਂ। ਇਹਨਾਂ ਦਾ ਰੌਲਾ ਪਿਆ ਸੀ ਕਿ ਇਹਦਾ ਘਰ ਵਾਲਾ ਦਵਿੰਦਰ ਥਾਪਾ, ਗੌਤਮ ਚੀਮਾ, ਕ੍ਰਿਸਪੀ ਖਹਿਰਾ ਇਹ ਸਾਰੇ ਕੰਮ ਧੰਦੇ 'ਚ ਇਨਵੋਲਵ ਸਨ। ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਸੀਗਾ। ਉਸ ਤੋਂ ਬਾਅਦ ਇਹਨਾਂ ਤੇ ਕਈ ਕੇਸ ਨੇ ਜੀ। ਜੇ ਇਹਨਾਂ ਦੀ ਆਪਾਂ ਕੁੰਡਲੀ ਫੋਲੀਏ, ਕਿਤੇ ਫੋਲ ਵੀ ਦੇਵਾਂਗੇ ਕਿਉਂਕਿ ਇਹ ਬੀਬੀ ਹੋ ਸਕਦਾ US 'ਚ ਬੈਠੀ ਹੋਵੇ, ਹੋ ਸਕਦਾ ਕੈਨੇਡਾ 'ਚ ਹੋਵੇ, 2 ਦੇਸ਼ਾਂ 'ਚ ਹੀ ਹੋ ਸਕਦੀ ਹੈ ਇਸ ਟਾਈਮ। ਠੀਕ ਹੈ ਜੀ। ਇਹਨਾਂ ਨੇ ਲੁਪਰੀ ਇਉਂ ਲਾਈ ਸੀਗੀ ਪ੍ਰਵੀਨ ਜੀ, ਇਹਨਾਂ ਨੇ ਆਖਿਆ ਕਿ 4.5 ਬੈਂਡ ਵਾਲੇ ਵੀ ਆ ਜਾਓ, ਨਾਲ ਸਪਾਊਸ ਵੀ ਆ ਜਾਓ, ਸਾਰੇ ਹੀ ਤਾਰ ਦੇਾਂਗੇ। ਠੀਕ ਹੈ ਜੀ। ਤੇ ਤੁਹਾਨੂੰ ਪਤਾ ਇੱਥੇ ਲੱਗੀ ਆ ਦੌੜ ਵੀ ਝੁੱਗਾ ਚੌੜ ਭਾਵੇਂ ਹੋ ਜਾਵੇ, ਜਹਾਜ਼ ਨੂੰ ਹੱਥ ਪਾਉਣਾ ਜੀ। ਇਹਨਾਂ ਨੇ ਇਸ ਤਰ੍ਹਾਂ ਮੁਰਗੇ ਬਹੁਤ ਫਸਾਏ ਇਹਨਾਂ। ਕਰੋੜਾਂ ਰੁਪਈਆਂ ਦਾ ਇਹਨਾਂ ਨੇ ਕਾਰੋਬਾਰ ਕੀਤਾ। ਇਹਦਾ ਘਰ ਵਾਲਾ ਜਿਹੜਾ ਆਪਣੇ ਆਪ ਨੂੰ ਦਵਿੰਦਰ ਗਿੱਲ ਕਹਿੰਦਾ, ਜਿਹਨੂੰ ਦਵਿੰਦਰ ਥਾਪਾ ਆਖਿਆ ਜਾਣਾ ਠੀਕ ਰਹੇਗਾ, ਉਹਦੇ ਨਾਂ 'ਚ ਵੀ ਝੋ ਲਿਆ। ਉਹਨੂੰ ਫੜ ਲਿਆ ਸੀ, ਰੋਪੜ ਜੇਲ੍ਹ ਦੇ ਵਿੱਚ ਆ। ਜੇਲ੍ਹ 'ਚੋਂ ਉਹ ਇੱਕ ਦਿਨ ਪੇਸ਼ੀ ਤੇ ਆਇਆ ਤੇ ਮੈਂ ਵੇਖੀ ਜਾਂਡਿਆ ਸੀ ਉਹਦੇ ਹੱਥ ਤੇ ਨਾ ਜਿਹੜੀ ਆ ਘੜੀ ਹੁੰਦੀ ਅੱਜ ਕੱਲ ਚੱਲੀ ਆ,
ਹੁੰਦੀਆਂ ਨੇ ਜਿਹੜੀਆਂ ਬਿਜਲਾਈ ਜੀਆਂ ਘੜੀਆਂ ਚਾਰਜ ਹੁੰਦੀਆਂ ਨੇ, ਇਹ ਸਮਾਰਟ ਫੋਨ ਨਾਲ ਜਿਹੜੀਆਂ ਅਟੈਚ ਹੋ ਜਾਂਦੀਆਂ ਨੇ, ਸਮਾਰਟ ਵਾਚ, ਉਹ ਬੰਨੀ ਹੁੰਦੀਆਂ ਨੇ। ਮੈਂ ਕਿਹਾ ਬੱਲੇ ਉਹ ਸ਼ੇਰਾ, ਨਜ਼ਾਰਾ ਲਈ ਜਾਣਾ। ਅੱਛਾ, ਗੱਲ ਇਹ ਆ ਕਿ ਕ੍ਰਿਸਪੀ ਖਹਿਰਾ ਇੱਥੋਂ ਨਿਕਲ ਗਈ ਸੀਗੀ, ਮੈਂ ਜਿਵੇਂ ਕਿਹਾ ਕਿ ਉਹ ਕਿਤੇ ਵੀ ਹੋ ਸਕਦੀ ਹੈ। ਅੱਛਾ, 39 FIR ਹੋਣ ਦੇ ਬਾਵਜੂਦ ਜੀ ਇਹ ਸਮਝਿਆ ਜਾਂਦਾ ਹੈ ਕਿ ਉਹ ਕੈਨੇਡਾ ਜਾਂ ਇੱਧਰ ਕਿਤੇ ਵੀ ਕਹਿ ਲਓ ਕਿ ਹੈਗੀ। ਇੱਕ ਦੇਸ਼ ਆਪਾਂ ਇਸ ਕਰਕੇ ਨਹੀਂ ਕਹਿੰਦੇ ਕਿਉਂਕਿ ਉਹ ਐ ਜੇਮਸ ਬੌਂਡ ਬਣਨ ਵਾਲੀ ਗੱਲ ਕਹਿੰਦੇ ਹੋ ਜਾਂਦੀ ਹੈ। ਹਾਂਜੀ ਹਾਂਜੀ, ਅਗਲਾ ਹੋ ਸਕਦਾ ਕੈਨੇਡਾ ਵੜਿਆ ਤੇ ਗਾਂ ਦੀ ਗਾਂ ਨਿਕਲ ਗਿਆ। ਮੈਂ ਤਾਂ ਕਹਿ ਰਿਹਾ ਕਿ ਕਿਤੇ ਵੀ ਹੋ ਸਕਦਾ। 39 FIR ਸੀਗੀਆਂ ਪ੍ਰਵੀਨ ਜੀ, ਬਾਵਜੂਦ ਇਸ ਦੇ ਵਜ੍ਹਾ ਹੱਥ ਚੜ ਗਈ। ਕਾਹਤੋਂ ਚੜ ਗਈ, ਕਿਵੇਂ ਚੜ ਗਈ? ਸੋਚਣ ਵਾਲੀ ਗੱਲ, ਬਿਲਕੁਲ ਸਹੀ, ਸਮਝਣ ਵਾਲੀ ਗੱਲ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ CBI ਤੋਂ ਕਰਵਾਉਣ ਦੀ ਮੰਗ ਕੀਤੀ ਗਈ ਆ। ਵੀ ਮਤਲਬ ਕਿ ਜਾਂਚ CBI ਕਰੇ ਕਿ ਯਾਰ ਕੋਈ ਬੰਦਾ, ਪਹਿਲੀ ਗੱਲ ਇੰਨੀ ਠੱਗੀ ਕਿੱਦਾਂ ਮਾਰ ਗਿਆ ਕਰੋੜਾਂ ਦੀ, ਜਿਹਦੇ ਚ ਭਾਜਪਾ ਦੇ ਇੱਕ ਨੇਤਾ ਦਾ ਮੁੰਡਾ ਵੀ, ਮੈਨੂੰ ਯਾਦ ਹੈ ਕਿ ਉਹ ਮੈਨੂੰ ਪਤਾ ਲੱਗ ਗਿਆ ਲਿਸਟ ਚੋਂ, ਤੇ ਉਹ ਮੁੜ ਕੇ ਨਾ ਸ਼ਰਮ ਦਾ ਮਾਰਾ ਨਾ ਹੀ ਲਿਖਾਉਣ ਨੂੰ ਫਿਰਦਾ ਸੀ, ਮੋਗੇ ਦਾ ਸੀਗਾ। ਤਾਂ ਇਹ ਸਾਰਾ ਕੁਝ ਹੋਇਆ ਵੀ ਇੱਕ ਪਹਿਲੀ ਗੱਲ ਤੇ ਠੱਗੀ ਤੰਤਰ ਇਸ ਤਰ੍ਹਾਂ ਇਹਨਾਂ ਨੇ ਚਲਾਇਆ ਤੇ ਕਿਵੇਂ ਚੱਲਦਾ ਰਿਹਾ, ਤੇ ਦੂਜੀ ਗੱਲ ਯਾਰ ਕਿ ਇਹ ਬੀਬੀ ਜਹਾਜ਼ ਕਿੱਦਾਂ ਚੜੀ ਆ। ਤਾਂ ਹੁਣ ਇਸ ਮਾਮਲੇ ਦੇ ਵਿੱਚ ਸੈਂਟਰ ਨੂੰ ਨੋਟਿਸ ਭੇਜਿਆ ਗਿਆ, ਯਾਨੀ ਬਈ ਤੁਸੀਂ ਆ ਕੇ ਦੱਸੋ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ, ਕਿ ਬਈ ਦੱਸੋ ਕੀ ਕੀਤਾ ਜਾ ਸਕਦਾ। ਹੁਣ ਤੇ ਕੋਰਟ ਨੇ ਇਹ ਹੁਣ ਦੇਖਣਾ ਕਿ ਜਾਂਚ ਪੜਤਾਲ ਜਿਹੜੀ ਹੈ ਉਹ ਇਹਨੂੰ ਦਿੱਤੀ ਜਾ ਸਕਦੀ ਹੈ। ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਜੇ ਜਾਂਚ ਪੜਤਾਲ ਹੋ ਗਈ ਪ੍ਰਵੀਨ ਜੀ, ਬਹੁਤ ਬੰਦੇ ਫਸ ਸਕਦੇ, ਬਹੁਤ ਬੰਦੇ ਫਸ ਸਕਦੇ ਆ, ਕਿਉਂਕਿ ਇਸ ਬੀਬੀ ਨੇ ਕਾਫੀ ਬੰਦਿਆਂ ਦੇ ਨਾਲ ਲਿੰਕ, ਆਪਣੇ ਜਿਹੜੇ ਕਾਰੋਬਾਰੀ ਲਿੰਕ ਸਥਾਪਿਤ ਕੀਤੇ ਹੋਏ ਸੀ। ਜੀ ਜੀ, ਤੇ ਗੱਲ ਕਰੀਏ ਬਹੁਤ ਕਰੋੜੀ ਘੁਟਾਲੇ ਦੇ ਦੋਸ਼ੀ ਦੀ, ਜਿਹਨੇ ਆਪਦੇ ਪਿਓ ਨੂੰ ਵੀ ਨਹੀਂ ਬਖਸ਼ਿਆ ਮਿੰਟੂ ਜੀ। ਉਹ ਕਹਿੰਦੇ ਤੇ ਹੁੰਦੇ ਨਾ ਕਿ ਐਸਾ ਕੋਈ ਸਗਾ ਨਹੀਂ ਜਿਸਕੋ ਹਮਨੇ ਠਗਾ ਨਹੀਂ। ਤਾਂ ਇਹ ਕਹਾਣੀ ਕੁਝ ਇਸੇ ਤਰ੍ਹਾਂ ਦੀ ਆ। ਦਰਅਸਲ ਕੀ ਆ ਕਿ ਇਹ ਨਾ ਇੱਕ ਠੱਗੀ ਹੋਈ ਆ। ਇੱਕ ਬੈਂਕ ਸੀਗਾ ਤੇ ਉਹਦੇ ਵਿੱਚ 50 ਕਰੋੜ ਦਾ ਫਰਾਡ ਕਰਕੇ ਜੀ ਇਹ ਜਿਹੜਾ ਮੈਨੇਜਰ ਆ ਉਹ ਭੱਜਿਆ। ਮਾਫ ਕਰਨਾ, ਕੋਈ ਗੱਲ ਨਹੀਂ, ਮੋਹਾਲੀ ਦਾ ਪਿੰਡ ਹੈ ਬਾਂਸੇਪੁਰ, ਐਕਸਿਸ ਬੈਂਕ ਦੀ ਉੱਥੇ ਬ੍ਰਾਂਚ ਸੀਗੀ। ਇਹਨਾਂ ਨੇ ਉਹ ਜਿਹੜਾ ਮੈਨੇਜਰ ਸੀ ਗੌਰਵ ਸ਼ਰਮਾ, ਉਹ ਮਤਲਬ ਕਿ ਤੇ ਇੱਕ ਕੈਸ਼ੀਅਰ ਤਾਂ ਫੜਿਆ ਗਿਆ, ਉਹ ਤੇ ਆਪ ਫਰਾਰ ਆ। ਇਹਨਾਂ ਨੇ ਕੀ ਕੀਤਾ ਕਿ ਮਤਲਬ ਜਿਹੜੇ ਗਾਹਕ ਸੀਗੇ ਉਹਨਾਂ ਦੇ ਨਾਲ ਠੱਗੀ ਇਸ ਤਰ੍ਹਾਂ ਮਾਰੀ ਕਿ ਮਤਲਬ ਉਹਨਾਂ ਦੇ ਜਿਹੜੇ ਫੋਨ ਨੰਬਰ ਸੀਗੇ ਉਹ ਬਦਲ ਦਿੱਤੇ, OTP ਮਤਲਬ ਕਿ ਦੂਜੇ ਫੋਨ ਨੰਬਰਾਂ ਤੇ ਆਉਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਮਤਲਬ ਕਿ ਕਾਗਜ਼ੀ ਹੇਰਾਫੇਰੀ ਕਰਕੇ ਤੇ ਤਕਰੀਬਨ ਕਹਿ ਲਓ ਕਿ 50 ਕਰੋੜ ਰੁਪਇਆ ਜਿਹੜਾ ਸੀਗਾ ਉਹ ਖੁਰਦ-ਬੁਰਦ ਕੀਤਾ। ਤੇ ਦੱਸਦੇ ਆ ਕਿ ਪ੍ਰਾਪਰਟੀ ਦੇ ਲਈ ਉਹਨੇ ਆਪਣੇ ਪਿਓ ਤੋਂ ਵੀ 40 ਲੱਖ ਰੁਪਏ ਜਿਹੜੇ ਸੀਗੇ ਉਹ ਠੱਗੇ ਸੀਗੇ, ਹਿਸਾਬ ਲਾ ਲਓ। ਤੇ ਵੈਸੇ ਦੱਸਦੇ ਆ ਕਿ ਫਰਾਰ ਹੋਣ ਤੋਂ ਪਹਿਲਾਂ ਆਪਣੇ ਪਿਓ ਨੂੰ ਫੋਨ ਤੇ ਜ਼ਰੂਰ ਦੱਸਿਆ ਕਿ ਬਹੁਤ ਵੱਡੀ ਗਲਤੀ ਕਰ ਦਿੱਤੀ ਆ, ਉਹ ਹੁਣ ਕਦੀ ਘਰ ਵਾਪਸ ਨਹੀਂ ਆਏਗਾ। ਗੱਲ ਇਹ ਆ ਕਿ ਪਿਓ ਨੇ ਦੱਸਿਆ ਹੋਣਾ ਕਿ ਭਰਾਵੋ ਆਹ ਗੱਲ ਹੈ, ਉੱਤੇ 40 ਲੱਖ ਦਾ ਰਗੜਾ ਮੈਨੂੰ ਲਾਈ ਬੈਠਾ ਤੇ ਮੈਂ ਹੁਣ ਦੱਸੋ ਕੀ ਕਰਾਂ। ਜੀ ਜੀ, ਗੱਲ ਇਹ ਆ ਕਿ ਵੈਸੇ ਤੇ ਦੋਸ਼ੀ ਦਾ ਪਾਸਪੋਰਟ ਜਿਹੜਾ ਹੈ ਪੁਲਿਸ ਦੇ ਕਬਜ਼ੇ ਦੇ ਵਿੱਚ ਆ, ਪਰੰਤੂ ਗੱਲ ਇਹ ਆ ਕਿ ਇਹੋ ਜਿਹਾ ਬੰਦਾ ਜੇ ਇਹ ਕਹਿ ਰਿਹਾ ਕਿ ਮੈਂ ਹੁਣ ਘਰ ਵਾਪਸ ਕਦੇ ਨਹੀਂ ਆਉਣਾ, ਫਿਰ ਕਿਵੇਂ ਯਕੀਨ ਕਰੀਏ? ਕੋਈ ਪਾਸਪੋਰਟ ਹੋਰ ਤੇ ਨਹੀਂ ਸੀਗਾ, ਕੀ ਹਿਸਾਬ ਕਿਤਾਬ ਆ? ਅੱਜ ਕੱਲ ਤੁਹਾਨੂੰ ਪਤਾ ਪਾਸਪੋਰਟ ਵੀ ਪੈਸੇ ਸੁੱਟੋ ਤੇ ਪਾਸਪੋਰਟ ਕਹਿੰਦੇ, ਪਾਸਪੋਰਟ ਛੱਡੋ ਉਹ ਤਾਂ ਪੈਕੇਜ ਹੀ ਦੇਈ ਜਾਂਦੇ ਨੇ ਧੁਰ ਤੱਕ। ਇੱਥੋਂ ਹਜ਼ੂਰ ਪਰਚਿਆਂ ਚ ਨਾਮਜ਼ਦ ਫੈਮਲੀਆਂ ਨਿਕਲੀਆਂ ਨੇ, ਤੁਹਾਡੇ ਇੱਧਰ ਵੀ ਫੈਮਲੀਆਂ, ਉਹ ਫੈਮਲੀਆਂ ਦੀਆਂ ਫੈਮਲੀਆਂ ਹੀ ਚੜਾਤੀਆਂ ਅਗਲਿਆਂ ਨੇ, ਸਾਰਾ ਕੁਝ ਨਵਾਂ ਪਾਸਪੋਰਟ, ਸਭ ਕੁਝ ਐਵਰੀਥਿੰਗ। ਹਾਂਜੀ ਬਿਲਕੁਲ, ਜੇ ਕੋਈ ਕਵੇ ਤੇ ਸਾਨੂੰ ਸਭ ਪਤਾ ਵੀ ਹੈ। ਅੱਛਾ, ਮੈਂ ਤਾਂ ਕਿਤੇ ਤੁਸੀਂ ਇਹ ਕਹਿਣ ਜਾ ਰਹੇ ਹੋ ਜੇ ਕੋਈ ਕਵੇ ਤਾਂ ਅਸੀਂ ਕਰਵਾ ਵੀ ਸਕਦੇ ਹਾਂ।
ਨਹੀਂ ਜੇ ਕੋਈ ਕਵੇ, ਮੈਂ ਤਾਂ ਇਹ ਹਾਂਜੀ ਕਹਿਣਾ ਹਾਂਜੀ ਕਿ ਜੇ ਪਤਾ ਕੋਈ ਤਾਂ ਕਵੇ ਹੁੰਦਾ ਕਿ ਯਾਰ ਤੁਹਾਨੂੰ ਕਿਵੇਂ ਪਤਾ, ਮੈਂ ਕਿ ਸਾਨੂੰ ਪਤਾ ਹੈ। ਹਾਂਜੀ ਹਾਂਜੀ ਇਦਾਂ ਦੇ ਆਫਰ ਸਾਡੇ ਵਰਗਿਆਂ ਨੂੰ ਵੀ ਆ ਜਾਂਦੇ ਆ ਕਈ ਵਾਰ। ਹਾਂਜੀ ਆਫਰ ਵੀ ਆ ਜਾਂਦੇ, ਨਾਲੇ ਖੋਜਬੀਨ ਕਰਦਾ ਬੰਦਾ ਪਹੁੰਚ ਹੀ ਜਾਂਦਾ ਉਹਨਾਂ ਚੀਜ਼ਾਂ ਤੇ। ਨਹੀਂ ਇਹ ਤੁਹਾਨੂੰ ਹੋਰ ਵੀ ਦੱਸ ਦੇਣਾ, ਪਟਿਆਲੇ ਏਰੀਏ ਚ ਬਹੁਤ ਚੱਲਦਾ ਹੈ। ਜੀ ਜੀ ਹਰਿਆਣੇ ਦੇ ਜਿਹੜਾ ਵਾਲਾ ਏਰੀਆ, ਇਸ ਏਰੀਏ ਚ ਬਹੁਤ ਚੱਲਦਾ ਹੈ। ਤਾਂ ਖੈਰ ਚਲੋ, ਮਹਿੰਗੀ ਸ਼ਰਾਬ ਪੀਣ ਦਾ ਸ਼ੌਂਕੀ ਸੀ। ਅੱਛਾ ਹਾਂ, ਜੱਟ ਪੁੱਠਿਆ ਕੰਮਾਂ ਦਾ ਸ਼ੌਂਕੀ ਹੈ। ਉਦਾਂ ਮਤਲਬ ਕਿ ਕਹਿੰਦੇ ਮਹਿੰਗੀ ਸ਼ਰਾਬ ਪੀਣ ਦਾ ਸ਼ੌਂਕੀ ਸੀ, ਗੱਡੀਆਂ ਗੁੱਡੀਆਂ। ਕਮਾਲ ਦੀ ਗੱਲ ਹੈ ਕਿ ਇੱਕ ਗੱਡੀ ਤੇ ਆਪਣੀ ਪੁਰਾਣੀ ਗੱਡੀ ਡਰਾਈਵਰ ਨੂੰ ਦੇ ਛੱਡੀ, ਕਹਿੰਦਾ ਨਜ਼ਾਰੇ ਲਿਆ ਯਾਰ, ਕੀ ਰੱਖਿਆ ਦੁਨੀਆਦਾਰੀ ਚ, ਕੀ ਲੈ ਜਾਣਾ ਹੈ, ਪ੍ਰੇਮ ਪਿਆਰ ਹੀ ਲੈ ਜਾਣਾ, ਲੈ ਤੂੰ ਨਜ਼ਾਰੇ ਲੈ ਜੀ। ਤੇ ਖੈਰ ਇਹ ਸਾਰੀ ਕਹਾਣੀ ਆ। ਹਿਸਾਬ ਲਾ ਲਓ ਕਿ ਇੱਥੇ ਕੀ ਕੁਝ ਚੱਲਦਾ ਹੈ। ਕਦੇ NRI ਦੇ ਖਾਤਿਆਂ 'ਚ ਹੇਰ ਫੇਰ ਹੋ ਜਾਂਦਾ ਹੈ, ਕਦੇ ਇਸ ਤਰ੍ਹਾਂ ਭੋਲੇ ਭਾਲੇ ਲੋਕ ਵਿਚਾਰੇ ਜਦੋਂ ਕਿਤੇ ਆਏ ਹੋਣੇ ਆ, ਜਾ ਕੇ ਪਤਾ ਕੀਤਾ ਹੋਣਾ, ਤਾਂ ਉਹ ਪਾਸਬੁੱਕ ਅਪਡੇਟ ਕਰਾਈ ਹੋਣੀ ਹੈ, ਤੇ ਉੱਥੇ ਪਤਾ ਲੱਗਾ ਹੋਣਾ ਕਿ ਤੁਹਾਡੇ ਤੇ ਇੰਨੇ ਪੈਸੇ ਨਿਕਲ ਗਏ। ਅਗਲਾ ਕਹਿੰਦਾ ਹੈ ਇੰਨੇ, ਮੈਂ ਤਾਂ 30 ਕਢਾਇਆ ਸੀ ਤੇ 1,30,000 ਕਿਵੇਂ ਆ ਗਿਆ। ਹਾਂਜੀ ਸੋ ਬਿਲਕੁਲ। ਇਸ ਤਰ੍ਹਾਂ ਇਹਨੇ ਹੇਰਾ ਫੇਰੀ ਜਿਹੜੀ ਆ ਉਹ ਕੀਤੀ ਆ। ਤੇ ਮਿੰਟੂ ਜੀ ਪੇਟੀਐਮ ਦੇ ਪੱਟੇ ਰਾਸ ਨਹੀਂ ਆ ਰਹੇ ਕਹਿੰਦੇ। ਹਾਂਜੀ, ਪੇਟੀਐਮ ਵੀ ਇੱਕ ਤਰ੍ਹਾਂ ਨਾਲ ਕਹਿ ਲਓ, ਪੇਟੀਐਮ ਉਹ ਨਾ ਪੇਟੀਐਮ ਕਰੋ, ਤੇ ਜਦੋਂ ਕਿਤੇ ਮਤਲਬ ਕਿ ਜਿਵੇਂ ਜਿਹੜਾ ਮਿਨਰਲ ਪਾਣੀ ਹੈ, ਆਪਾਂ ਨੂੰ ਪਤਾ ਕਿ ਬਹੁਤ ਵੱਡੀਆਂ ਕੰਪਨੀਆਂ ਨੇ, ਸ਼ਾਨਦਾਰ ਬ੍ਰਾਂਡ ਹੁੰਦੇ ਉਹਨਾਂ ਦੇ, ਤੇ ਸਾਡੇ ਜਾ ਕੇ ਪਤਾ ਕੀ ਕਹਿੰਦੇ, ਕਹਿੰਦੇ ਬਿਸਲੇਰੀ ਦੇ ਦਿਓ, ਯਾਨੀ ਬ੍ਰਾਂਡ। ਤੇ ਇੱਥੇ ਵੀ ਕੀ ਆ ਕਿ UPI ਜਿਹੜਾ ਲੈਣ ਦੇਣ ਆ, ਉਹ ਲੈਣ ਦੇਣ ਕਈ ਕੰਪਨੀਆਂ ਕਰਦੀਆਂ ਨੇ, ਫੋਨ ਪੇ ਆ, ਗੂਗਲ ਪੇ ਆ, ਹੁਣ ਜੀਓ ਵਾਲੇ ਵੀ ਆ ਗਏ, ਏਅਰਟੈਲ ਮਨੀ ਵਾਲੇ ਵੀ ਆ, ਬਹੁਤ ਨੇ। ਪਰ ਜਾ ਕੇ ਅਕਸਰ ਕਹਿੰਦੇ ਕਿ ਪੇਟੀਐਮ ਕਰਾ ਲਓ ਯਾਰ, ਜਾਂ ਪੇਟੀਐਮ ਕਰ ਦਿਓ, ਬ੍ਰਾਂਡ ਬਣ ਗਿਆ। ਬ੍ਰਾਂਡ ਕਿਉਂ ਬਣਿਆ? ਕਿਉਂਕਿ ਨਰਿੰਦਰ ਮੋਦੀ ਨੇ ਖੁਦ ਪ੍ਰਮੋਸ਼ਨ ਕੀਤੀ। ਹਾਂਜੀ ਹਾਂਜੀ ਬਿਲਕੁਲ। ਫੋਟੋਆਂ ਛਪੀਆਂ, ਨੋਟਬੰਦੀ ਤੋਂ ਦੂਜੇ ਦਿਨ ਹਾਂਜੀ ਹਾਂਜੀ ਤੁਸੀਂ ਅਖਬਾਰ ਫੋਲ ਕੇ ਵੇਖੋ, ਬਿਲਕੁਲ ਪੰਨੇ ਪੰਨੇ ਦੇ ਇਸ਼ਤਿਹਾਰ ਪੇਟੀਐਮ ਦੇ। ਪੇਟੀਐਮ ਕਿੰਨਾ ਕਰ ਗਿਆ। ਹੁਣ ਪ੍ਰਧਾਨ ਮੰਤਰੀ ਨਾਲ ਸੈਲਫੀਆਂ ਹੋਣ ਮਾਲਕ ਦੀਆਂ, ਪੁੱਛਣਾ ਕਿਹਨੇ ਸੀ? ਇਹਨਾਂ ਨੇ ਬਹੁਤ ਗੜਬੜ ਕੀਤੀ ਪ੍ਰਵੀਨ ਜੀ। ਫੋਰਨ ਫੰਡਿੰਗ, ਇੱਥੋਂ ਤੱਕ ਕਿ KYC ਦੇ ਵਿੱਚ ਗੜਬੜ, ਮਤਲਬ ਕਿ KYC ਜਦ ਜ਼ਰੂਰੀ ਕੀਤੀ ਗਈ, KYC ਹੁੰਦਾ ਨਾ, ਨੋ ਯੂਅਰ ਕਸਟਮਰ, KYC ਜਦੋਂ ਪੇਟੀਐਮ ਲਈ ਕਰਨੀ, ਤੇ ਨਾਲ ਇੱਕ ਫਾਰਮ ਹੋਰ ਭਰਾ ਲੈਣਾ, ਠੀਕ ਹੈ, ਪੇਮੈਂਟ ਬੈਂਕ ਦਾ। ਏਦਾਂ ਖਾਤੇ ਖੁਲਾਏ ਗਏ, ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ। ਏਜੰਟ ਨੇ ਆਪਣੇ ਏਜੰਟ ਰੱਖੇ, ਬਹੁਤ ਕੁਝ ਹੋਇਆ। ਕਦੇ ਕਰੋੜ ਰੁਪਈਆ ਜੁਰਮਾਨਾ, ਕਦੇ 5 ਕਰੋੜ ਰੁਪਈਆ ਜੁਰਮਾਨਾ, ਕਦੇ ਜਾਣਕਾਰੀ ਨਹੀਂ ਦਿੱਤੀ, ਯਾਨੀ ਖੁਰਦ ਬੁਰਦ ਹੀ ਕਰਦੇ ਰਹੇ ਸਾਰਾ ਕੁਝ। ਤੇ ਫਿਰ RBI ਨੂੰ ਲੱਗਿਆ ਕਿ ਜੇ ਕੱਲ ਨੂੰ ਕੋਈ ਕੋਰਟ 'ਚ ਚਲਾ ਗਿਆ ਤੇ ਪ੍ਰਧਾਨ ਮੰਤਰੀ ਦੀ ਸੈਲਫੀ ਨੇ ਥੋੜੀ ਸਾਨੂੰ ਬਚਾਉਣਾ। ਉਹਨਾਂ ਨੇ ਚੱਕ ਕੇ ਤੇ ਪੇਮੈਂਟ ਬੈਂਕ ਜਿਹੜੇ ਸੀ, ਇਹਦੇ ਟ੍ਰਾਂਜੈਕਸ਼ਨਾਂ ਵਗੈਰਾ ਜਿਹੜੀਆਂ ਮਿੱਥੀ ਤਰੀਕ ਤੋਂ ਬਾਅਦ ਬੰਦ ਕਰ ਦਿੱਤੀਆਂ ਨੇ। ਹੁਣ ਰੌਲਾ ਪਤਾ ਕੀ ਹੈ? ਚਲੋ ਇਹ ਤਾਂ ਸਾਰਾ ਕੁਝ ਹੋ ਗਿਆ, ਮੈਂ ਸੰਖੇਪ 'ਚ ਮੁਕਾਉਣ ਦਾ ਯਤਨ ਕੀਤਾ ਕਿ ਇਹਨਾਂ ਨੇ ਬਹੁਤ ਫਰਾਡ ਕੀਤਾ ਇਹਨਾਂ ਨੇ, ਤੇ ਇਸ ਫਰਾਡ ਲਈ ਵੀ ਕਿਉਂ ਨਾ ਪ੍ਰਧਾਨ ਮੰਤਰੀ ਜਵਾਬਦੇਹ ਹੋਣ, ਕਿਉਂਕਿ ਪ੍ਰਮੋਸ਼ਨ ਕਰਦੇ ਰਹੇ, ਉਹਨਾਂ ਦੀ ਫੋਟੋ ਇਸਤੇਮਾਲ ਹੁੰਦੀ ਰਹੀ। ਇਸ ਕੰਪਨੀ ਨੂੰ ਬਚਾਇਆ ਗਿਆ ਹਮੇਸ਼ਾ ਜਾਂਚ ਪੜਤਾਲ ਤੋਂ। ਹੁਣ ਰੌਲਾ ਪੈ ਗਿਆ ਜਦੋਂ ਵੱਸੋਂ ਬਾਹਰ ਹੋ ਗਈ ਗੱਲ, ਤੇ ਜਾਂਚ ਕਰਾਓ, ਪੜਤਾਲ ਕਰਾਓ, ਫਲਾਣਾ। ਪਰ ਇਹ ਤੋਂ ਇਲਾਵਾ ਜਿਹੜਾ ਹੁਣ ਸਭ ਤੋਂ ਵੱਡਾ ਰੌਲਾ ਪੈ ਰਿਹਾ ਜੀ, ਇਹ ਫਾਸਟੈਗ ਸਰਵਿਸ ਦਿੰਦੇ ਸਨ। ਫਾਸਟੈਗ ਮਤਲਬ ਕਿ ਜਿਨ੍ਹਾਂ ਨੂੰ ਨਹੀਂ ਪਤਾ, ਉਹ ਇੱਥੇ ਕਿ ਹੁਣ ਗੱਡੀਆਂ ਦੇ ਅੱਗੇ ਸਟicker ਜਿਹਾ ਲੱਗ ਜਾਂਦਾ ਹੈ, ਉਹ ਸੈਂਸਰ ਦੇ ਰਾਹੀਂ ਉਹ ਚੁੱਕ ਲੈਂਦਾ, ਤੇ ਟੋਲ ਪਲਾਜ਼ੇ ਤੇ ਤੁਹਾਨੂੰ ਮਤਲਬ ਕਿ ਖੜਨਾ ਨਹੀਂ ਜ਼ਿਆਦਾ ਦੇਰ ਪੈਂਦਾ, ਤੇ ਉਹ ਪੈਸੇ ਪਾਏ ਹੁੰਦੇ ਉਹਦੇ ਵਿੱਚ ਵਾਲਟ 'ਚ ਜਾਂ ਅਕਾਊਂਟ 'ਚ, ਤੇ ਬੰਦਾ ਤੁਰਿਆ ਜਾਂਦਾ ਹੈ। ਹੁਣ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਜਿਨ੍ਹਾਂ ਨੇ ਫਾਸਟੈਗ ਲਿਆ ਸੀਗਾ। ਕਿਉਂ? ਕਿਉਂਕਿ ਉਹਨਾਂ ਦੀ ਗਿਣਤੀ 2 ਕਰੋੜ ਤੋਂ ਉੱਤੇ ਆ, ਜਿਨ੍ਹਾਂ 'ਚ ਇੱਕ ਮੈਂ ਵੀ ਆ, ਕਿ ਉਹਨਾਂ ਨੂੰ ਫਾਸਟੈਗ ਹੁਣ ਆਪਣਾ ਜਿਹੜਾ ਹੈ, ਉਹਨਾਂ ਦਾ 29 ਤਰੀਕ ਤੋਂ ਬੰਦ ਹੋ ਜਾਏਗਾ। ਅੱਛਾ ਜੀ, ਯਾਨੀ ਕਰੋੜਾਂ ਲੋਕਾਂ ਨੂੰ ਪ੍ਰਵੀਨ ਜੀ ਖੜੇ ਪੈਰ ਫਾਸਟੈਗ ਬਦਲਣਾ ਪਊਗਾ। ਕਿਉਂਕਿ ਜਿਹੜੀ ਕੱਲ ਇਹਨਾਂ ਨੇ ਲਿਸਟ ਜਾਰੀ ਕੀਤੀ ਹੈ ਕਿ ਆ ਬੈਂਕ ਫਾਸਟੈਗ ਜਾਰੀ ਕਰ ਸਕਦੇ ਆ, ਉਸ ਲਿਸਟ ਦੇ ਵਿੱਚ ਪੇਟੀਐਮ ਨਹੀਂ ਹੈ।
ਪੇਮੈਂਟ ਬੈਂਕ ਦੇ ਵਿੱਚ। ਜੀ ਤਾਂ ਇਹਦਾ ਮਤਲਬ ਹੈ ਕਿ ਭੁੱਲ ਪੈ ਗਿਆ, ਪਰ ਤੁਸੀਂ ਦੇਖੋ ਕਿ ਕਰੋੜਾਂ ਬੰਦੇ ਰਗੜ ਦਿੱਤੇ ਆ। ਉਹ ਹੁਣ ਫਾਸਟੈਗ ਪਹਿਲਾਂ ਤਾਂ ਆਮ ਬੰਦੇ ਨੂੰ ਡੀਐਕਟੀਵੇਟ ਨਹੀਂ ਕਰਨਾ ਹੁਣ, ਉਹ ਜਾਊਗਾ ਪਹਿਲਾਂ ਡੀਐਕਟੀਵੇਟ ਕਰਵਾਊਗਾ ਫਿਰ ਨਵਾਂ ਲਊਗਾ। ਕਿੰਨੀ ਖੱਜਲ ਖੁਆਰੀ ਆ ਇਹ। ਹਾਂਜੀ, ਪੈਸੇ ਉਹ ਆ ਜਾਣਗੇ ਜਿਹੜੇ ਪੁਰਾਣੇ ਅਕਾਊਂਟ 'ਚ ਹੋਣਗੇ? ਹਾਂ, ਜਿਹੜੇ ਵਾਲਟ 'ਚ ਉਹ 29 ਫਰਵਰੀ ਤੱਕ ਇਹਨਾਂ ਨੇ ਤਰੀਕ ਦਿੱਤੀ ਸੀ, ਪਰ ਹੁਣ 15 ਮਾਰਚ ਕਰ ਦਿੱਤੀ ਆ ਕਿ ਉਦੋਂ ਤੱਕ ਤੁਸੀਂ ਯੂਜ਼ ਕਰ ਸਕਦੇ। ਫਾਸਟੈਗ ਵੀ ਕਰ ਲਓ, ਤੇ ਜਿਹੜੇ ਤੁਹਾਡੇ ਪੈਸੇ ਪਏ ਨੇ ਵਾਲਟ ਦੇ ਵਿੱਚ ਜੇ ਇਸਤੇਮਾਲ ਕਰਨੇ ਆ ਕਰ ਲਓ। ਪੇਮੈਂਟ ਬੈਂਕ ਦੇ ਵਿੱਚ ਜੋ ਤੁਹਾਡੇ ਖਾਤੇ 'ਚ ਪੈਸੇ ਪਏ ਨੇ ਉਹ ਤੁਸੀਂ ਵਿਡਰਾਅ ਕਰ ਲਓ, ਕੋਈ ਚੱਕਰ ਨਹੀਂ ਹੈ, ਪਰ ਉਸ ਤੋਂ ਬਾਅਦ ਨਹੀਂ ਕਰ ਲਓ ਡਿਜੀਟਲ ਕਰੰਸੀ। ਡਿਜੀਟਲ ਇੰਡੀਆ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।